ਵੀਰਵਾਰ ਦਾ ਟਰੱਕਿੰਗ ਥਰਸਡੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 20 ਜਨਵਰੀ ਦਿਨ ਵੀਰਵਾਰ ਤੇ ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਟਰੱਕਿੰਗ ਥਰਸਡੇ ਨੂੰ ਸਪਾਂਸਰ ਕਰਦੇ ਹਾਂ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਗਾ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸੰਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ, JD ਟਰੱਕ ਸਟਾਪ ਨਾਈਲਜ਼ ਮਿਸ਼ੀਗਨ, US 31 ਨਾਰਥ ਆਫ 180 ਤੇ ਸਾਊਥ ਆਫ 194 ਦੇ ਉੱਤੇ, ਜਿਨ੍ਹਾਂ ਦੇ ਜਿਹੜੇ ਤੁਸੀਂ ਟਾਇਰ ਨਵੇਂ ਪੁਰਾਣੇ ਖਰੀਦ ਸਕਦੇ ਹੋ। ਫੁੱਲ ਸਰਵਿਸ ਅਤੇ ਮੋਬਾਈਲ ਸਰਵਿਸ ਗਰਾਜ ਵੀ ਇਹਨਾਂ ਦਾ ਉਪਲਬਧ ਹੈ। ਇਹਨਾਂ ਦੇ ਰੈਸਟੋਰੈਂਟ, ਜਿਹੜਾ ਟਰੱਕ ਵਾਸ਼, ਇਹ ਸਾਰੀਆਂ ਰੈਸਟੋਰੈਂਟ, ਲਿਕਰ ਸਟੋਰ, ਉਸ ਦਾ ਸਾਰਾ ਜਿਹੜਾ ਉੱਥੇ ਪ੍ਰਬੰਧ ਆ। ਹੋਰ ਜਾਣਕਾਰੀ ਲਈ ਕਾਲ 2694798048। ਤੇ ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਬਿਕਰਮਜੀਤ ਸਿੰਘ ਹੁਣੀ, ਖਾਲਸਾ ਟਰਾਂਸਪੋਰਟ ਵਾਲੇ ਰਿਪਨ ਤੋਂ, ਜਿਨ੍ਹਾਂ ਨੂੰ ਇਸ ਟਾਈਮ ਸੋਲੋ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਕੈਲੀਫੋਰਨੀਆ ਤੋਂ ਵਾਸ਼ਿੰਗਟਨ ਦੇ ਉਹਨਾਂ ਦੇ ਪੱਕੇ ਲੋਡ ਹਨ। 65 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 2093466340 209-346-4340 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਜੇ ਸਰੋਤਿਓ ਤੇ ਦਰਸ਼ਕੋ, ਜਿਹੜਾ ਤੁਸੀਂ ਦੇਖ ਰਹੇ ਹੋ ਵੀ ਅੱਜ ਰਮਨ ਹੁਣੀ ਵੀਡੀਓ ਦੇ ਜ਼ਰੀਏ ਨਹੀਂ ਉਪਲਬਧ, ਕਿਉਂਕਿ ਅੱਜ ਉਹ ਟਰੈਵਲ ਕਰ ਰਹੇ ਨੇ ਕਿਸੇ ਪਾਸੇ। ਸੋ ਪਰ ਫੋਨ ਦੇ ਜ਼ਰੀਏ ਜ਼ਰੂਰ ਕਹਿੰਦੇ ਵੀ ਆਪਾਂ ਆਪਣੇ ਸਾਰੇ ਹੀ ਸਰੋਤੇ ਦਰਸ਼ਕਾਂ ਦੇ ਨਾਲ ਜਿਹੜੇ ਉਹ ਗੱਲਬਾਤਾਂ ਦੇ ਵਿੱਚ ਜਿਹੜੇ ਉਹ ਰਹਾਂਗੇ, ਗੱਲਬਾਤ ਜਿਹੜੀ ਉਹ ਕਰਾਂਗੇ, ਤਾਂ ਜੋ ਟਰੱਕਿੰਗ ਦੇ ਬਾਰੇ ਜੋ ਲੇਟੈਸਟ ਚੱਲ ਰਿਹਾ ਹੈਗਾ ਆ ਉਹ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਦੱਸ ਸਕੀਏ। ਤੇ ਰਮਨ ਜੀ, ਜੇ ਆਪਾਂ ਟਰੱਕਿੰਗ ਦੇ ਉੱਤੇ ਗੱਲਬਾਤ ਕਰਨੀ ਸ਼ੁਰੂ ਕਰਦੇ ਜਾਈਏ, ਪਿਛਲੇ ਆਪਾਂ ਦੇਖ ਰਹੇ ਹਾਂ ਵੀ ਕੁਛ ਕੁ ਦਿਨਾਂ ਦੇ ਵਿੱਚ ਕਾਫੀ ਜਿਹੜੀਆਂ ਚੇਂਜਿਸ ਆ ਉਹ ਹੁਣ ਆ ਰਹੀਆਂ ਆ। ਜਿੰਨੀਆਂ ਚੀਜ਼ਾਂ ਦਾ ਆਪਾਂ ਗੱਲ ਕਰਦੇ ਆ ਰਹੇ ਸੀ, ਚਾਹੇ ELDT ਆ, ਸਮੋਕ ਚੈੱਕ ਆ, ਟਰੱਕ ਸਕੂਲ ਰਜਿਸਟ੍ਰੇਸ਼ਨ ਆ, ਉਹ ਸਾਰੀਆਂ ਚੀਜ਼ਾਂ ਦੀ ਤਰੀਕ ਆ ਉਹ ਹੁਣ ਬਹੁਤ ਨਜ਼ਦੀਕ ਜਿਹੜੀ ਆ ਉਹ ਆਉਂਦੀ ਜਾ ਰਹੀ ਹੈਗੀ ਆ। ਸੋ ਆਪਾਂ ਵਾਰੀ ਸਿਰ ਉਹਨਾਂ ਦੇ ਉੱਤੇ ਜਿਹੜੀ ਉਹ ਗੱਲ ਕਰਾਂਗੇ। ਤੇ ਇਹ ਚੀਜ਼ ਜ਼ਰੂਰ ਜਾਣਨ ਦੀ ਕੋਸ਼ਿਸ਼ ਅਸੀਂ ਕਰਾਂਗੇ ਵੀ ਇਸ ਦਾ ਕੀ ਲੱਗਦਾ ਆ, ਵੀ ਅਸਰ ਕੀ ਰਹਿਣ ਵਾਲਾ ਆ ਓਵਰਆਲ ਟਰੱਕਿੰਗ ਇੰਡਸਟਰੀ ਦੇ ਉੱਤੇ, ਚਾਹੇ ਲੌਂਗ ਟਰਮ ਆ ਤੇ ਚਾਹੇ ਜਿਹੜਾ ਆ ਉਹ ਨੇੜਲੇ ਭਵਿੱਖ ਦੇ ਵਿੱਚ ਆ। ਬਿਲਕੁਲ ਰਾਜਕਰਨ, ਜਿਹੜੀ ELDT ਰੂਲ ਦੀ ਗੱਲ ਜੇ ਆਪਾਂ ਉੱਥੋਂ ਸ਼ੁਰੂ ਕਰੀਏ, ਤੇ ਬਹੁਤ ਚਿਰ ਤੋਂ ਮੰਗ ਸੀਗੀ ਕਿ ਜਿਹੜਾ ਡਰਾਈਵਰ ਟ੍ਰੇਨਿੰਗ ਲੈਂਦਾ ਆ ਉਹਦੇ ਵਿੱਚ ਡੀਟੇਲਡ ਜਿਹੜੀ ਟ੍ਰੇਨਿੰਗ ਹੋਣੀ ਚਾਹੀਦੀ ਹੈ, ਡਰਾਈਵਰ ਦੀ ਡੀਟੇਲਡ ਹਰ ਇੱਕ ਚੀਜ਼ ਚਾਹੀਦੀ ਆ। ਸੋ ਹੁਣ ਜਿਹੜਾ ਉਹ ਟਾਈਮ ਆ ਚੁੱਕਾ ਹੈ ਜਦੋਂ ਕਿ ELDT ਰੂਲ ਜਿਹੜਾ ਆ ਇਹ ਕਾਫੀ ਦੇਰ ਦਾ ਬਣ ਕੇ ਪਿਆ ਸੀਗਾ, ਔਰ ਇਹਨੂੰ ਅੱਗੇ ਕਰ ਦਿੱਤਾ ਜਾਂਦਾ ਸੀਗਾ, ਪੁਸ਼ ਫਾਰਵਰਡ ਕਰ ਦਿੱਤਾ ਜਾਂਦਾ ਸੀ। ਫਾਈਨਲੀ ਇਹਦੀ ਡੇਟ ਜਿਹੜੀ ਆ ਫਰਵਰੀ ਦੇ ਵਿੱਚ ਆ ਚੁੱਕੀ ਆ। ਸੋ ਇਹਦੇ ਵਿੱਚ ਮੇਜਰ ਚੀਜ਼ ਜਿਹੜੀ ਇਹ ਹੈਗੀ ਆ ਕਿ 30 ਤੋਂ ਵੱਧ ਏਰੀਆਜ਼ ਹੈਗੇ ਆ ਜਿਨ੍ਹਾਂ ਦੇ ਉੱਤੇ ਸਪੈਸ਼ਲੀ ਜਿਹੜੀ ਧਿਆਨ ਜਿਹੜਾ ਦਿੱਤਾ ਜਾਣਾ ਆ ਜਦੋਂ ਡਰਾਈਵਿੰਗ ਸਿੱਖਦੇ ਆ। ਕਈ ਐਸੇ ਵਿਸ਼ੇ ਆ ਜਿਹੜੇ ਕਿ ਮੇਰੇ ਖਿਆਲ ਨਹੀਂ ਕਿ ਕਿਸੇ ਵੀ ਸਕੂਲ ਦੇ ਵਿੱਚ ਅੱਜ ਤੱਕ ਪੜ੍ਹਾਏ ਜਾਂਦੇ ਸੀਗੇ। ਕਈ ਐਸੇ ਏਰੀਆਜ਼ ਹੈਗੇ ਆ ਕਿ ਕਿਵੇਂ ਤੁਸੀਂ ਫਰੇਟ ਨੂੰ ਸਿਕਿਉਰ ਕਰਨਾ ਹੈ, ਕਿਵੇਂ ਤੁਸੀਂ ਮਾਸਟਰ ਬਿਲ ਤੇ ਧਿਆਨ ਦੇਣਾ ਹੈ, ਕਿਸੇ ਮਤਲਬ ਕਿ ਨਿੱਕੀ ਜਿਹੜੀ ਡੀਟੇਲ ਆ ਉਹਦੇ ਉੱਤੇ ਹੁਣ ਉਹ ਜਿਹੜੀ ਆ ਸਕੂਲ ਨੂੰ ਆਪਣੇ ਸਟੂਡੈਂਟਸ ਨੂੰ ਜਿਹੜੀ ਆ ਪੜ੍ਹਾਈ ਜਿਹੜੀ ਆ ਕਰਾਉਣੀ ਪਊਗੀ। ਔਰ ਜਿਹੜਾ ਡਰਾਈਵਿੰਗ ਦਾ ਵੀ ਹੈਗਾ ਆ, ਜਿਹੜਾ ਯਾਰਡ ਦੇ ਵਿੱਚ ਡਰਾਈਵਿੰਗ ਹੈਗੀ ਆ ਜਾਂ ਯਾਰਡ ਤੋਂ ਬਾਹਰ ਡਰਾਈਵਿੰਗ ਹੈਗੀ ਆ, ਹਰੇਕ ਜਿਹੜਾ ਟਾਈਮ ਹੈਗਾ ਉਹਦਾ ਲੌਗ ਰੱਖਣਾ ਪੈਣਾ ਸਕੂਲ ਨੂੰ, ਕਿ ਲੌਗ ਮੇਨਟੇਨ ਕਰਨਾ ਪੈਣਾ ਕਿ
ਕੋਈ ਮਿਨੀਮਮ ਮੈਕਸਿਮਮ ਨਹੀਂ ਹੈਗਾ, ਪਰ ਲੌਗ ਮੇਨਟੇਨ ਹੋਊਗਾ ਉਹਦਾ। ਸੋ ਉਹਦੇ ਨਾਲ ਇਹ ਆ ਕਿ ਇਹ ਪਤਾ ਲੱਗ ਸਕੂਗਾ ਕਿ ਕਿਹੜਾ ਡਰਾਈਵਰ ਜਿਹੜਾ ਹੈਗਾ ਆ ਉਹ ਪ੍ਰੋਪਰ ਢੰਗ ਦੇ ਨਾਲ ਪੂਰੀ ਟ੍ਰੇਨਿੰਗ ਲਈ ਹੈਗੀ ਆ, ਪ੍ਰੋਪਰ ਢੰਗ ਦੇ ਨਾਲ ਪੂਰਾ ਉਹਨੇ ਕੰਮ ਕੀਤਾ ਹੈਗਾ, ਤਾਂ ਉਹਨੂੰ ਲਾਇਸੈਂਸ ਮਿਲਿਆ ਹੈਗਾ। ਇਹਦੇ ਨਾਲ ਨਾਲ ਜਿਹੜੇ ਟਰੱਕ ਸਕੂਲ ਵੀ ਹੈਗੇ ਆ, ਉਹਨਾਂ ਦੇ ਲਈ ਵੀ ਜਿਹੜੀਆਂ ਕਾਫੀ ਪਾਬੰਦੀਆਂ ਜਿਹੜੀਆਂ ਆ ਉਹ ਲੱਗਣ ਜਾ ਰਹੀਆਂ ਹੈਗੀਆਂ। ਪਹਿਲੀ ਗੱਲ ਤਾਂ ਉਹਨਾਂ ਨੂੰ ਰਜਿਸਟਰ ਕਰਕੇ ਆਪਣਾ ਅਪਰੂਵਲ ਲੈਣਾ ਪੈਣਾ ਆ। ਜੇ ਉਹ ਅਪਰੂਵ ਨਹੀਂ ਹੁੰਦੇ ਜਾਂ ਉਹ ਅਪਰੂਵ ਨਹੀਂ ਗਏ ਤੇ ਉਹ ਫਰਵਰੀ 7 ਤੋਂ ਬਾਅਦ ਟ੍ਰੇਨਿੰਗ ਨਹੀਂ ਦੇ ਸਕਦੇ। ਸੋ ਉਹਦੇ ਵਿੱਚ ਵੀ ਜਿਹੜਾ ਆ ਕਾਫੀ ਜਿਹੜਾ ਹੱਦ ਤੱਕ ਕਾਫੀ ਚੀਜ਼ਾਂ ਉਹਦੇ ਚ ਇੰਕਲੂਡ। ਇੱਕ ਤਾਂ ਬਹੁਤ ਬੜੇ ਲੰਮੇ ਚਿਰ ਤੋਂ ਇੱਕ ਮੰਗ ਸੀਗੀ ਕਿ ਜੇ ਟਰੱਕ ਡਰਾਈਵਰ ਜਿਹੜਾ ਆ ਉਹ 53 ਫੁੱਟ ਟ੍ਰੇਲਰ ਉਹਨੇ ਚਲਾਉਣਾ ਆ ਤਾਂ ਉਹਨੂੰ ਟ੍ਰੇਨਿੰਗ 53 ਫੁੱਟ ਤੇ ਕਿਉਂ ਨਹੀਂ ਦਿੱਤੀ ਜਾਂਦੀ। ਸੋ ਹੁਣ ਇਹ ਰਿਕੁਆਇਰਡ ਕਰ ਦਿੱਤਾ ਗਿਆ ਹੈ ਕਿ ਜੇ ਤੁਸੀਂ 53 ਚਲਾਉਣਾ ਆ ਤਾਂ ਤੁਹਾਨੂੰ ਟ੍ਰੇਨਿੰਗ 53 ਤੇ ਹੀ ਲੈਣੀ ਪਊਗੀ। ਜਿਹੜੇ ਇਕੁਇਪਮੈਂਟ ਦਾ ਲਾਇਸੈਂਸ ਤੁਸੀਂ ਲੈਣਾ ਉਸੇ ਇਕੁਇਪਮੈਂਟ ਦੇ ਉੱਤੇ ਤੁਹਾਨੂੰ ਟ੍ਰੇਨਿੰਗ ਲੈਣੀ ਪਊਗੀ। ਸੋ ਇਹ ਕਾਫੀ ਹੱਦ ਤੱਕ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤ ਚਿਰ ਤੋਂ ਮੰਗ ਸੀ, ਦੁਨੀਆ ਭਰ ਦੀ ਮੰਗ ਸੀਗੀ ਕਿ ਇਹ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਕੁਛ ਇੱਕ ਚੀਜ਼ਾਂ ਹੈਗੀਆਂ ਰਾਜਕਰਨ ਜਿਹੜੀਆਂ ਵਿੱਚ ਕਿ ਮੈਂ ਕਹੂੰਗਾ ਕਿ ਨਹੀਂ ਵਧੀਆ ਹੈਗੀਆਂ ਜਾਂ ਉਹਨਾਂ ਦੇ ਉੱਤੇ ਧਿਆਨ ਕਰ ਲੈਣਾ ਚਾਹੀਦਾ ਸੀਗਾ, ਧਿਆਨ ਦੇਣਾ ਚਾਹੀਦਾ ਸੀਗਾ, ਉਹ ਨਹੀਂ ਦਿੱਤਾ ਗਿਆ। ਪਰ ਡੈਫੀਨੇਟਲੀ ਜਿਹੜਾ ਆ ਕਿਤੇ ਨਾ ਕਿਤੇ ਸ਼ੁਰੂਆਤ ਹੋਈ ਆ, ਕਿਤੇ ਨਾ ਕਿਤੇ ਚੀਜ਼ ਜਿਹੜੀ ਆ ਉਸ ਪਾਸੇ ਨੂੰ ਤੁਰੀ ਆ। ਤੇ ਇਹਦੇ ਨਾਲ ਦੇ ਨਾਲ ਹੀ ਜਿਹੜਾ ਇੱਕ ਹੋਰ ਜਿਹੜਾ ਚੀਜ਼ ਇਸ ਵੀਕ ਦੇ ਵਿੱਚ ਆਈ ਹੈਗੀ ਆ ਉਹ ਆ ਕਿ 18 ਸਾਲ ਤੋਂ ਲੈ ਕੇ 21 ਸਾਲ ਦੇ ਜਿਹੜੇ ਡਰਾਈਵਰ ਹੈਗੇ ਆ ਉਹਨਾਂ ਦਾ ਜਿਹੜਾ ਇੱਕ ਪ੍ਰੋਗਰਾਮ ਹੈਗਾ, ਟਰਾਇਲ ਪ੍ਰੋਗਰਾਮ ਹੈਗਾ 3000 ਡਰਾਈਵਰ ਦੇ ਉੱਤੇ ਉਹ ਕਰਨਾ ਹੈਗਾ, ਉਹਨੂੰ ਮਨਜ਼ੂਰੀ ਮਿਲ ਗਈ ਆ। ਸੋ ਜਿਹੜੇ ਹੁਣ 18 ਸਾਲ ਤੋਂ ਲੈ ਕੇ 21 ਸਾਲ ਦੇ ਦਰਮਿਆਨ ਦੇ ਜਿਹੜੇ ਡਰਾਈਵਰ ਜਿਹੜੇ ਪਹਿਲਾਂ ਕੀ ਸਿਰਫ ਤੇ ਸਿਰਫ ਸਟੇਟ ਦੇ ਅੰਦਰ ਰਹਿ ਕੇ ਡਰਾਈਵ ਕਰ ਸਕਦੇ ਸੀਗੇ, ਹੁਣ ਉਹ ਕ੍ਰਾਸ ਸਟੇਟ ਲਾਈਨਸ ਜਾ ਸਕਣਗੇ। ਸੋ ਇਹਦੇ ਉੱਤੇ ਵੀ ਕਾਫੀ ਜਿਹੜੀਆਂ ਸੇਫਟੀ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੇ ਕਾਫੀਆਂ ਨੇ ਜਿਹੜਾ ਇੱਥੇ ਮਤਭੇਦ ਆ ਕਿ ਇਹ 18 ਸਾਲ ਦਾ ਜਿਹੜਾ ਡਰਾਈਵਰ ਹੈਗਾ ਉਹਨੂੰ ਅਲਾਓ ਕਰਨਾ ਚਾਹੀਦਾ ਆ ਇਸ ਦੇ ਉੱਤੇ ਕਿ ਉਹਦੀ ਡਿਸੀਜਨ ਮੇਕਿੰਗ ਜਿਹੜੀ ਆ ਉਹ ਕਿੰਨੀ ਕੁ ਵਧੀਆ ਹੋਊਗੀ, ਉਹ ਕਿੱਥੋਂ ਤੱਕ ਉਹ ਮਤਲਬ ਕਿ ਕਾਰਗਰ ਸਾਬਤ ਹੋਊਗਾ। ਸੋ ਸਾਰਾ ਕੁਝ ਰਾਜਕਿਰਨ ਉਸੇ ਹੀ ਇੱਕ ਮੁੱਦੇ ਦੇ ਉੱਤੇ ਰੱਖ ਕੇ ਇੱਕੋ ਹੀ ਜਗ੍ਹਾ ਤੇ ਤੀਰ ਰੱਖ ਕੇ ਚਲਾਇਆ ਜਾ ਰਿਹਾ ਕਿ ਡਰਾਈਵਰ ਸ਼ਾਰਟੇਜ ਆ। ਸੋ ਡਰਾਈਵਰ ਸ਼ਾਰਟੇਜ ਨੂੰ ਪੂਰਾ ਕਰਨ ਵਾਸਤੇ ਇਹ ਜਿਹੜਾ ਹੈਗਾ ਇਹ ਜਿਹੜੀ ਕੰਮ ਆ ਇਹ ਕੀਤਾ ਜਾ ਰਿਹਾ ਹੈਗਾ। ਇਹ ਹਰ ਪਾਸਿਓਂ ਜਿਹੜਾ ਆ ਟਰਾਈ ਕੀਤੀ ਜਾ ਰਹੀ ਆ ਕਿ ਕਿਵੇਂ ਨਾ ਕਿਵੇਂ ਜਿਹੜੀ ਡਰਾਈਵਰ ਸ਼ਾਰਟੇਜ ਆ ਸੋ ਕਾਲਡ ਡਰਾਈਵਰ ਸ਼ਾਰਟੇਜ ਜਿਹੜੀ ਆ ਉਹਨੂੰ ਪੂਰਾ ਕੀਤਾ ਜਾ ਸਕੇ। ਪਰ ਜਿਹੜਾ ਡਰਾਈਵਰ ਸ਼ਾਰਟੇਜ ਹੈਗੀ ਆ ਸਾਡਾ ਮੰਨਣਾ ਇਹ ਆ ਕਿ ਜਿਹੜੀ ਟੋਟਲ ਟਰੱਕਿੰਗ ਇੰਡਸਟਰੀ ਹੈਗੀ ਆ ਉਹਦੇ ਵਿੱਚ ਡਰਾਈਵਰ ਸ਼ਾਰਟੇਜ ਬਹੁਤ ਘੱਟ ਹੈਗੀ ਆ, ਡਰਾਈਵਰ ਰਿਟੈਂਸ਼ਨ ਬਹੁਤ ਜ਼ਿਆਦਾ ਹੈਗੀ ਆ। ਸੋ ਹਰ ਸਾਲ 4.5 ਲੱਖ ਦੇ ਕਰੀਬ ਲਾਇਸੈਂਸ ਇਸ਼ੂ ਹੁੰਦੇ ਆ ਤੇ ਉਹਨਾਂ 4.5 ਲੱਖ ਲਾਇਸੈਂਸ ਦੇ ਵਿੱਚੋਂ ਤਕਰੀਬਨ 3 ਲੱਖ ਜਿਹੜੇ ਲਾਇਸੈਂਸ ਜਾਂ 3 ਲੱਖ ਜਿਹੜੇ ਲੋਕੀ ਆ ਉਹ ਪਹਿਲੇ ਸਾਲ ਦੇ ਵਿੱਚ ਹੀ ਜੌਬ ਛੱਡ ਜਾਂਦੇ ਆ। ਕਿਉਂ ਛੱਡ ਜਾਂਦੇ ਆ? ਕਿਉਂਕਿ ਉਹਨਾਂ ਦੇ ਨਾਲ ਜਿਹੜਾ ਦੁਰਵਿਵਹਾਰ ਹੁੰਦਾ ਆ, ਉਹਨਾਂ ਦੇ ਜਿਹੜੀ ਮੈਨੀਪੂਲੇਸ਼ਨ ਹੁੰਦੀ ਆ ਵੱਡੀਆਂ ਕੰਪਨੀਆਂ ਦੇ ਵਿੱਚ, ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਆ ਪਹਿਲੇ ਸਾਲ ਦੇ ਵਿੱਚ। ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਹੈਗੀ ਆ ਰਾਜਕਰਨ, ਕਿਉਂਕਿ ਮੈਂ ਜਦੋਂ ਲਾਇਸੈਂਸ ਖੁਦ ਲਿਆ ਸੀਗਾ ਤੇ ਮੈਂ ਗੋਰਿਆਂ ਕੋਲੋਂ ਲਾਇਸੈਂਸ ਲਿਆ ਸੀਗਾ ਤੇ ਉੱਥੇ ਟਰੱਕਿੰਗ ਕੰਪਨੀਆਂ ਰਿਕਰੂਟ ਕਰਨ ਆਉਂਦੀਆਂ ਨਵੇਂ ਡਰਾਈਵਰਸ ਨੂੰ ਉਹਨਾਂ ਗੋਰਿਆਂ ਦੇ ਸਕੂਲਾਂ ਦੇ ਵਿੱਚ। ਗੋਰਿਆਂ ਦੀਆਂ ਕੰਪਨੀਆਂ ਹਰ ਰੋਜ਼ ਉੱਥੇ ਕੰਪਨੀਆਂ ਵਾਲੇ ਆਉਂਦੇ ਆ ਜਿਹੜੇ ਕਿ ਡਰਾਈਵਰਸ ਨੂੰ ਉੱਥੇ ਰਿਕਰੂਟ ਕਰ ਲੈਂਦੇ ਆ ਵੀ ਤੁਸੀਂ ਸਾਡੇ ਨਾਲ ਆ ਜਾਓ, ਠੀਕ ਹੈ ਨਾ। ਤੇ ਉਹ ਜਿਹੜੀ ਚੀਜ਼ ਆ ਉੱਥੇ ਮੈਂ 2-3 ਵਾਰੀ ਮੈਂ ਉੱਥੇ ਪ੍ਰੈਜੈਂਟੇਸ਼ਨ ਵੀ ਕੀਤੀ ਜਾ ਕੇ ਕਿ ਜਿਹੜਾ ਕੰਪਨੀ ਡਰਾਈਵਰ ਹੈਗਾ ਜਿਹੜਾ ਉਹਨਾਂ ਕੰਪਨੀਆਂ ਦੇ ਵਿੱਚ ਜਾਂਦਾ ਆ ਤੇ ਉਹਦੇ ਬਸ਼ਰਤੇ ਜੇ ਤੁਸੀਂ ਓਨਰ ਆਪਰੇਟਰ ਬਣਦੇ ਹੈਗੇ ਜਾਂ ਤੁਸੀਂ ਦੂਸਰੇ ਕਿਸਮ ਦਾ ਜਿਹੜਾ ਕੰਪਨੀਆਂ ਹੈਗੀਆਂ ਉਹਨਾਂ 'ਚ ਜਾਂਦੇ ਆ, ਜਿਹੜੀਆਂ ਲੀਜ਼ ਟੂ ਐਗਰੀਮੈਂਟ ਆ ਹੋਰ ਕਈ ਚੀਜ਼ਾਂ ਆ ਉਹਨਾਂ ਦੇ ਵਿੱਚ ਜਾਂਦੇ ਆ ਤੇ ਉਹਦੇ ਵਿੱਚ ਬਹੁਤ ਵੱਡਾ ਡਿਫਰੈਂਸ ਆ ਜਾਂਦਾ ਆ। ਸੋ ਉੱਥੋਂ ਦੇ ਜਿਹੜੇ ਡਰਾਈਵਰ ਆ ਜਿਹੜੇ ਗੋਰਿਆਂ ਦੀਆਂ ਕੰਪਨੀਆਂ ਗੋਰਿਆਂ ਲਾਇਸੈਂਸ ਲੈਂਦੇ ਆ ਜਾਂ ਉਹਨਾਂ ਕੰਪਨੀਆਂ ਦੇ ਟਰੱਕ ਸਕੂਲਾਂ 'ਚ ਲਾਇਸੈਂਸ ਲੈਂਦੇ ਆ, ਉਹਨਾਂ ਨੂੰ ਪਹਿਲੇ ਸਾਲ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੂੰ ਮਿਸਯੂਜ਼ ਕੀਤਾ ਜਾਂਦਾ ਆ ਔਰ ਤਨਖਾਹ ਦੇ ਤੌਰ ਤੇ ਨਾਮ ਮਾਤਰ ਉਹਨਾਂ ਨੂੰ ਮਨੀ ਦਿੱਤੀ ਜਾਂਦੀ ਆ। ਕਈ ਤਾਂ ਡਰਾਈਵਰ ਜਿਹੜੇ ਆ ਉਹ ਨੈਗੇਟਿਵ ਪੇ ਚੈੱਕ 'ਚ ਵੀ ਆ ਜਾਂਦੇ ਆ ਔਰ ਕਈਆਂ ਦੇ ਮਤਲਬ $200 ਵੀਕ ਦਾ ਉਹਨਾਂ ਨੂੰ ਜਿਹੜਾ ਆ ਉਦ ਬਣਦਾ ਆ, ਉਹ ਆਹ ਕਟੌਤੀ ਹੋ ਗਈ, ਆਹ ਹੋ ਗਈ। ਸੋ ਇਹ ਕਾਫੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ
ਹੋਰ ਵੀ ਇੱਕ ਜਿਹੜਾ ਟਰੱਕਿੰਗ ਦੇ ਬਾਰੇ ਦੇ ਵਿੱਚ ਇੱਕ ਹੋਰ ਵੀ ਫੈਸਲਾ ਹੋਇਆ ਹੈਗਾ, ਉਹਦੇ ਬਾਰੇ 'ਚ ਵੀ ਆਪਾਂ ਅਗਾਂਹ ਜਿਹੜੀ ਆ ਹੁਣ ਅਗਲੇ ਟਾਈਮ 'ਚ ਗੱਲ ਕਰਦੇ ਹਾਂ। ਜੀ ਬਿਲਕੁਲ। ਸੋ ਇਹ ਇੱਕ ਵੱਡੀ ਜਿਹੜੀ ਚੁਣੌਤੀ ਆ, ਰਿਟੈਂਸ਼ਨ ਤਾਂ ਅੱਗੇ ਜੇ ਕਹਿ ਲਓ ਵੀ ਜਿਨ੍ਹਾਂ ਨੂੰ ਆਪਾਂ ਸਮਝਦਾਰ ਕਹਿ ਸਕਦੇ ਹਾਂ ਉਮਰ ਦੇ ਲਿਹਾਜ਼ ਦੇ ਨਾਲ, ਜਿਹੜਾ ਆਪਾਂ ਕਹਿ ਸਕਦੇ ਹਾਂ ਉਹਨਾਂ ਵਿੱਚ ਨਹੀਂ ਆ। ਇੰਨੇ ਯੰਗ ਜਿਹੜੇ ਬੱਚਿਆਂ ਨੂੰ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ, ਚਾਹੇ ਅਜੇ ਪਾਇਲਟ ਪ੍ਰੋਗਰਾਮ ਹੀ ਆ, 3000 ਤਾਂ ਫਿਰ ਵੀ ਜਿਹੜੇ ਆ ਉਹ ਰੋਡਸ ਦੇ ਉੱਤੇ ਹੋਣਗੇ ਜਿਨ੍ਹਾਂ ਦਾ ਪਾਇਲਟ ਪ੍ਰੋਗਰਾਮ ਜਿਹੜਾ ਉਹ ਚੱਲਣਾ ਹੈਗਾ ਆ। ਤੇ ਜਿੱਦਾਂ ਟਰੱਕਰ ਸ਼ਾਰਟੇਜ ਦਾ ਰਮਨ ਜੀ ਇਸ ਟਾਈਮ ਹਵਾ ਬਣਿਆ ਪਿਆ ਹੈਗਾ ਆ, ਜਾਂ ਬਣਾਇਆ ਗਿਆ ਜਾਂ ਹੈਗਾ ਆ, ਜੋ ਵੀ ਆ ਅੰਦਰ ਖਾਤੇ ਜੋ ਵੀ ਗੱਲ ਹੈਗੀ ਆ, ਉਸ ਨੂੰ ਪੂਰੀਆਂ ਕਰਨ ਦੇ ਲਈ ਇਹ ਇੱਕ ਕਾਫੀ ਕਿਤੇ ਨਾ ਕਿਤੇ ਖਤਰਨਾਕ ਗੱਲ ਆ। ਆਪਾਂ ਘਰ ਦੇ ਵਿੱਚ ਵੀ ਜਦੋਂ ਇਸ ਉਮਰ ਦਾ ਨਿਆਣਾ ਹੁੰਦਾ ਉਹਨੂੰ ਕਹਿੰਦੇ ਆ ਵੀ ਜਿਹੜੀ ਛੋਟੀ ਗੱਡੀ ਉਹ ਵੀ ਭਾਈ ਤੂੰ ਧਿਆਨ ਨਾਲ ਚਲਾ, ਤੇ ਐਡਾ ਲੱਦਿਆ ਟਰੱਕ ਜਿਹੜਾ ਉਹ ਚਲਾਉਣਾ ਆ ਕਾਫੀ ਖਤਰਨਾਕ ਸਾਬਤ ਹੋ ਸਕਦਾ ਆ। ਇਹਦੀ ਜ਼ਿੰਮੇਵਾਰੀ ਚਲੋ FMCSA ਪਾਇਲਟ ਪ੍ਰੋਗਰਾਮ ਰਨ ਤਾਂ ਕਰ ਰਿਹਾ ਹੈ ਰਮਨ ਜੀ, ਐਕਸੀਡੈਂਟਸ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਜ਼ਿੰਮੇਵਾਰੀ ਫਿਰ ਇਹਨਾਂ ਨਿਆਣੇ ਤੇ ਹੀ ਪਾ ਦੇਣੀ ਹੈ। ਰਾਜਕਰਨ ਏਦਾਂ ਆ ਕਿ ਦੇਖੋ ਇਹ ਜਿਹੜੀ ਮਤਲਬ ਕਿ ਏਜ ਗਰੁੱਪ ਹੈਗਾ ਆ, ਇਹ ਆਲਰੇਡੀ ਡਰਾਈਵ ਕਰ ਰਿਹਾ ਹੈਗਾ ਸਟੇਟ ਦੇ ਵਿੱਚ, ਠੀਕ ਹੈ ਨਾ। ਇਹ ਆਲਰੇਡੀ ਇਹ ਚੀਜ਼ ਜਿਹੜੀ ਆ ਇਹ ਚੱਲ ਰਹੀ ਹੈਗੀ ਆ ਸਟੇਟ ਦੇ ਵਿੱਚ, ਇਹ ਚੀਜ਼ ਇਹ ਕੰਮ ਜਿਹੜਾ ਉਹ ਆਲਰੇਡੀ ਕਰ ਰਹੇ ਹੈਗੇ ਆ। ਸੋ ਉਹ ਜਿਹੜਾ ਕੰਮ ਹੈਗਾ ਆ ਆਲਰੇਡੀ ਕਰ ਰਹੇ ਹੈਗੇ ਆ, ਉਹਨੂੰ ਸਟੇਟ ਲਾਈਨ ਤੋਂ ਬਾਹਰ ਜਾਣ ਦੀ ਇਜਾਜ਼ਤ, ਮਤਲਬ ਜ਼ਰੂਰੀ ਨਹੀਂ ਗਾ ਕਿ ਉਹ ਸਿੱਧਾ ਹੀ ਜੇ ਕੋਈ ਕੈਲੀਫੋਰਨੀਆ ਦੇ ਵਿੱਚ ਟਰੱਕ ਚਲਾ ਰਿਹਾ ਹੈਗਾ ਤਾਂ ਹੁਣ ਉਹ ਕੈਲੀਫੋਰਨੀਆ ਨਿਊਯਾਰਕ ਨੂੰ ਚੱਲ ਪਏਗਾ। ਹੋ ਸਕਦਾ ਉਹ 11 ਵੈਸਟਰਨ ਸਟੇਟ ਚਲਾਉਣ ਲੱਗ ਜਾਏ, ਹੋ ਸਕਦਾ ਸਿਰਫ ਐਰੀਜ਼ੋਨਾ ਤੱਕ ਜਾਵੇ। ਮਤਲਬ ਕਿ ਡਿਪੈਂਡ ਕਰਦਾ ਨਾ ਕਿ ਉਹਦਾ ਕੰਮ, ਉਹਦਾ ਜਿਹੜਾ ਸਿਸਟਮ ਆ ਉਹ ਕਿੱਥੋਂ ਤੱਕ ਉਹਦਾ ਹੋਊਗਾ, ਹਨਾ। ਸੋ ਉਹ ਚੀਜ਼ ਜਿਹੜੀ ਆ ਉਹ ਜ਼ਰੂਰ ਦੇਖਣ ਵਾਲੀ ਆ। ਤੇ ਹੁਣ ਨਾਲ ਦੇ ਨਾਲ ਹੀ ਜਿਹੜਾ ਗਵਰਨਮੈਂਟ ਹੈ ਨਾ, ਗਵਰਨਮੈਂਟ ਨੇ ਪ੍ਰੈਜ਼ੀਡੈਂਟ ਰਮਨ ਜੀ ਜੀ ਆਵਾਜ਼ ਕੱਟ ਰਹੀ ਸੀ ਜੀ ਜੀ ਤੇ ਉਹ ਜਿਹੜੇ ਹੁਣ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਹੁਣ ਇਹ ਜਿਹੜਾ ਸਿਸਟਮ ਹੈਗਾ ਆ, ਇਹ ਇੱਕ ਜਿਹੜਾ ਐਲਾਨ ਕੀਤਾ ਹੈਗਾ ਕਿ ਟਰੱਕਿੰਗ ਦੇ ਲਈ, ਉਹਦੇ ਲਈ ਵੀ ਜਿਹੜੀ ਆ ਉਹ ਗੱਲ ਜਿਹੜੀ ਕਰਨੀ ਬਣਦੀ ਆ ਹੁਣ, ਕਿ ਜਿਹੜਾ ਟਰੱਕਿੰਗ ਐਕਸ਼ਨ ਪਲਾਨ ਉਹਨਾਂ ਨੇ ਕੀਤੀ ਆ, ਉਹਦੇ ਵਿੱਚ ਵੀ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਅੱਗੇ ਚੱਲ ਕੇ ਆਪਾਂ ਗੱਲਾਂ ਕਰਦੇ ਹਾਂ। ਜੀ ਜੀ। ਸੋ ਸਰੋਤਿਓ ਤੁਸੀਂ ਵੀ ਜ਼ਰੂਰ ਦੱਸਿਓ ਤੁਹਾਡੇ ਕੀ ਵਿਚਾਰ ਆ ਵੀ ਇਹਨਾਂ ਜਿਹੜੀਆਂ ਆ ਰਹੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਆ, ਚਾਹੇ ਪਾਇਲਟ ਪ੍ਰੋਗਰਾਮ ਆ, ਉਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਆ ਵੀ ਇਸ ਦੇ ਨਾਲ ਵਾਕਿਆ ਜਿਹੜੀ ਡਰਾਈਵਰ ਸ਼ਾਰਟੇਜ ਆ ਉਹ ਦੀ ਘਾਟ ਪੂਰੀ ਹੋ ਸਕਦੀ ਆ, ਤੇ ਜੇ ਨਹੀਂ ਤਾਂ ਅਸਲ ਦੇ ਵਿੱਚ ਫਿਰ ਡਰਾਈਵਰ ਸ਼ਾਰਟੇਜ ਨੂੰ ਪੂਰਾ ਕਰਨ ਦੇ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਰਮਨ ਜੀ ਨੇ ਤਾਂ ਅੰਡਰਲਾਈਨ ਗੱਲ ਕੀਤੀ ਆ ਵੀ ਡਰਾਈਵਰ ਸ਼ਾਰਟੇਜ ਦੀ ਨਹੀਂ, ਰੌਲਾ ਡਰਾਈਵਰ ਰਿਟੈਂਸ਼ਨ ਦਾ ਜਿਹੜਾ ਉਹ ਹੈਗਾ ਆ। ਆਪਾਂ ਇਹ ਵੀ ਦੇਖਿਆ ਰਮਨ ਜੀ ਵੀ ਪਿਛਲੇ ਖਾਸ ਕਰਕੇ ਕੁਛ ਸਾਲਾਂ ਦੇ ਵਿੱਚ ਇਕਵਿਪਮੈਂਟ ਬਹੁਤ ਜ਼ਿਆਦਾ ਖਰੀਦਿਆ ਗਿਆ ਹੈਗਾ ਆ, ਤੇ ਉਸ ਇਕਵਿਪਮੈਂਟ ਨੂੰ ਚਲਾਉਣ ਦੇ ਲਈ ਜਿੰਨਾ ਇਕਵਿਪਮੈਂਟ ਖਰੀਦਾ ਜਾ ਰਿਹਾ ਸ਼ਾਇਦ ਓਨੀ ਜਿਹੜੀ ਭਰਤੀ ਨਹੀਂ ਹੋ ਰਹੀ ਡਰਾਈਵਰਾਂ ਦੀ। ਸੋ ਉਹ ਇੱਕ ਵੱਡੀ ਚੁਣੌਤੀ। ਨਾਲੇ ਇਹ ਵੀ ਰਮਨ ਜੀ ਆਪਾਂ ਦੇਖ ਰਹੇ ਹਾਂ ਹੁਣ ਜਿਹੜਾ ਵੀ ਕੋਈ ਪੁਰਾਣਾ ਬੰਦਾ ਹੈ ਜਿਹੜਾ ਛੱਡ ਰਿਹਾ, ਉਹਦੀ ਥਾਂ ਦੇ ਉੱਤੇ ਓਨੇ ਬੰਦੇ ਆ ਨਹੀਂ ਰਹੇ ਨਵੇਂ। ਤੁਸੀਂ ਲਾਇਸੈਂਸ ਜ਼ਰੂਰ ਨਵੇਂ ਇਸ਼ੂ ਹੋ ਰਹੇ ਆ, 4 ਲੱਖ ਚਾਹੇ ਸਾਲ ਦਾ ਇਸ਼ੂ ਹੋ ਰਿਹਾ ਆ, ਪਰ ਜਿਹੜੇ ਹੌਲੀ ਹੌਲੀ ਇਸ ਟਰੇਡ ਚੋਂ ਬਾਹਰ ਜਾਂਦੇ ਜਾ ਰਹੇ ਆ, ਨਵਾਂ ਬੰਦਾ ਇਸ ਵੱਲ ਨੂੰ ਜਿਹੜਾ ਆ ਆਉਣ ਦਾ ਹਾਮੀ ਜਿਹੜੀ ਉਹ ਨਹੀਂ ਭਰ ਰਿਹਾ। ਜਿਹੜਾ ਇੱਥੇ ਦਾ ਮੈਜੋਰਟੀ ਆਪਾਂ ਕਹਿ ਸਕਦੇ ਹਾਂ ਵੀ ਰਹਿਣ ਵਾਲੇ ਆ, ਹਾਂ ਆਪਾਂ ਦੇਖਦੇ ਹਾਂ ਵੀ ਆਪਣੀ ਕਮਿਊਨਿਟੀ ਦੇ ਜਿਹੜੇ ਨਵੇਂ ਬੰਦੇ ਆਉਂਦੇ ਆ ਉਹ ਬਹੁਤ ਵੱਡੀ ਸੰਖਿਆ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਜਾ ਰਹੇ ਆ, ਦੈਟਸ ਓਕੇ। ਪਰ ਓਵਰਆਲ ਇੰਡਸਟਰੀ ਦੇ ਵਿੱਚ ਉਹਨੇ ਲੋਕਾਂ ਦੀ ਆਮਦ ਨਹੀਂ ਹੋ ਰਹੀ ਜਿੰਨੇ ਜਿਹੜੇ ਛੱਡ ਕੇ ਜਾ ਰਹੇ ਆ। ਬਿਲਕੁਲ ਰਾਜਕਰਨ, ਜਿਹੜੀ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ ਨਾ, ਉਹਦੇ ਵਿੱਚ ਇਹ ਆ ਕਿ ਜਿਹੜੇ ਬੇਬੀ ਬੂਮਰਸ ਹੈਗੇ ਆ, ਜਾਂ ਜਿਹੜੇ ਇਸ ਵੇਲੇ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਕਹਿੰਦੇ ਆ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਮਤਲਬ ਕਿ ਓਲਡ ਹੋ ਚੱਲੇ ਆ ਜਾਂ ਉਹ ਰਿਟਾਇਰ ਹੋਣ ਦੇ ਨੇੜੇ ਹੈਗੇ ਆ, ਪਿਛਲੇ ਸਮੇਂ ਦੇ ਵਿੱਚ ਕੁਝ ELD ਦੇ ਕਰਕੇ ਛੱਡ ਗਏ, ਕਈ ਜਿਹੜੇ ਕਾਨੂੰਨ ਲਾਗੂ ਹੋਏ ਉਹਨਾਂ ਕਰਕੇ ਛੱਡ ਗਏ, ਉਹਨਾਂ ਦੀ ਰਿਪਲੇਸਮੈਂਟ ਉਹਨਾਂ ਦੇ ਬੱਚੇ ਜਾਂ ਉਹਨਾਂ ਦੇ ਵੰਸ਼ਜ ਜਿਹੜੇ ਆ ਉਹ ਰਿਪਲੇਸਮੈਂਟ ਨਹੀਂ ਕਰ ਰਹੇ ਹੈਗੇ ਉਹਨਾਂ ਦੀ। ਸੋ ਜਿਹੜੇ ਲੋਕੀ ਪੁਰਾਣੇ ਟਰੱਕਰ ਸੀਗੇ ਉਹਨਾਂ ਦੀ ਰਿਪਲੇਸਮੈਂਟ ਇੱਕ ਤਾਂ ਨਹੀਂ ਹੋ ਰਹੀ, ਦੂਸਰੀ ਚੀਜ਼ ਆ ਜਿਹੜੀ ਯੰਗਸਟਰ ਜਨਰੇਸ਼ਨ ਹੈਗੀ ਆ ਮੇਨ ਸਟ੍ਰੀਮ ਦੇ ਵਿੱਚ,
ਉਹ ਜਿਹੜੀ ਆ ਉਹ ਟਰੱਕਿੰਗ ਦੇ ਵਿੱਚ ਆਉਣਾ ਨਹੀਂ ਚਾਹੁੰਦੀ, ਕਿਉਂਕਿ ਟਰੱਕਿੰਗ ਦਾ ਕਿੱਤਾ ਜਿਹੜਾ ਹੈਗਾ ਇਹ ਬਹੁਤ ਮਿਹਨਤ ਵਾਲਾ ਤੇ ਦਿਨ ਰਾਤ ਇੱਕ ਕਰਨ ਵਾਲਾ ਕਿੱਤਾ ਹੈਗਾ। ਜੇ ਇਹਦੇ ਆਪਾਂ ਡਰਾਈਵਰ ਦੀ ਗੱਲ ਕਰੀਏ ਤੇ ਦਿਨ ਰਾਤ ਜਿਹੜਾ ਸੜਕ ਤੇ ਰਹਿਣਾ ਤੇ ਆਪਣੇ ਕਈ ਦਿਨ ਜਿਹੜਾ ਘਰ ਤੋਂ ਬਾਹਰ ਰਹਿਣਾ, ਉਹ ਜਿਹੜਾ ਲਾਈਫ ਸਟਾਈਲ ਹੈਗਾ ਆ ਉਹ ਅਡੋਪਟ ਕਰਨਾ ਬਹੁਤ ਔਖਾ ਆ। ਬਹੁਤ ਜ਼ਿਆਦੀਆਂ ਜਿਹੜੀਆਂ ਮੇਨ ਸਟ੍ਰੀਮ ਜਿਹੜੀ ਕਮਿਊਨਿਟੀ ਹੈਗੀ ਆ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਇਹ ਔਖੀਆਂ ਹੁੰਦੀਆਂ ਆ। ਔਰ ਕਈ ਲੋਕੀ ਇਹ ਹੁੰਦੇ ਆ ਕਿ ਜਿਹੜੇ ਟਰੱਕਿੰਗ ਦੇ ਵਿੱਚ ਆ ਜਾਂਦੇ ਆ, ਡਰਾਈਵਿੰਗ ਸਿੱਖ ਲੈਂਦੇ ਆ, ਲਾਇਸੈਂਸ ਲੈ ਲੈਂਦੇ ਆ, ਬਿਕੋਜ਼ ਉਹ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚੋਂ ਨਿਕਲ ਰਹੇ ਹੁੰਦੇ ਆ, ਉਹਨਾਂ ਨੇ ਕੈਰੀਅਰ ਚੇਂਜ ਕਰਨਾ ਹੈਗਾ, ਉਹਨਾਂ ਨੂੰ ਚੰਗੀਆਂ ਗੱਲਾਂ ਦੱਸ ਕੇ ਲੈ ਕੇ ਆਇਆ ਜਾਂਦਾ ਆ। ਪਰ ਜਦੋਂ ਉਹ ਰਿਐਲਿਟੀ ਦੇਖਦੇ ਆ, ਹਾਰਸ਼ਨੈਸ ਦੇਖਦੇ ਆ ਇਸ ਕਿੱਤੇ ਦੀ, ਜਦੋਂ ਦੇਖਦੇ ਆ ਕਿ ਪਹਿਲੇ 6 ਹਫ਼ਤੇ ਜਿਹੜੇ ਆ ਸਾਡੀ ਟਰੱਕਿੰਗ ਕੰਪਨੀ ਜਿਹੜੀ ਉਹ ਕਹਿੰਦੀ ਵੀ ਤੁਹਾਨੂੰ ਵਾਪਸ ਘਰ ਨਹੀਂ ਜਾਣ ਦੇਣਾ, 6 ਹਫ਼ਤੇ ਤੁਸੀਂ ਬਾਹਰ ਰਹਿਣਾ, ਤੇ ਉਹ ਚੀਜ਼ਾਂ ਜਿਹੜੀਆਂ ਨਾ ਇਹ ਰਿਕੁਆਇਰਮੈਂਟਸ ਕਰ ਦਿੰਦੀਆਂ ਕੰਪਨੀਆਂ ਕਿ ਤੁਸੀਂ ਸਾਡੇ ਕੋਲੋਂ ਲਾਇਸੈਂਸ ਲੈਣਾ ਤੇ ਅਸੀਂ ਤੁਹਾਨੂੰ ਲਾਇਸੈਂਸ ਦਵਾਵਾਂਗੇ, ਸਾਰਾ ਕੁਝ ਕਰਾਂਗੇ। ਪਰ ਜਦੋਂ ਤੁਸੀਂ ਕੰਮ ਸਟਾਰਟ ਕਰ ਲਿਆ, ਫਸਟ 6 ਵੀਕਸ ਨੋ ਬੈਕ ਹੋਮ, ਠੀਕ ਆ। ਦੂਜੀ ਗੱਲ ਆ ਕਿ ਤੁਹਾਡਾ ਜਿਹੜਾ ਟ੍ਰੇਨਰ ਹੈਗਾ, ਜਿਹੜਾ ਟਰੱਕ ਤੁਹਾਨੂੰ ਸਿਖਾ ਰਿਹਾ ਨਾਲ ਦਾ ਜਿਹੜਾ ਤੁਹਾਡਾ ਮੇਨ ਡਰਾਈਵਰ ਹੈਗਾ, ਫਿਰ ਉਹਦਾ ਕੰਮ ਵੀ ਤੁਹਾਨੂੰ ਚੱਲਣਾ ਪੈਂਦਾ ਆ, ਉਹਦੀ ਮਾਰ ਵੀ ਚੱਲਣੀ ਪੈਂਦੀ ਆ। ਤੇ ਜਿੰਨੀ ਦੇਰ ਤੱਕ ਉਹ ਤੁਹਾਨੂੰ ਓਕੇ ਨਹੀਂ ਕਰਦਾ ਉਨੀ ਦੇਰ ਤੱਕ ਤੁਹਾਨੂੰ ਸੋਲੋ ਟਰੱਕ ਨਹੀਂ ਮਿਲ ਸਕਦਾ, ਇਕੱਲੇ ਨੂੰ ਟਰੱਕ ਨਹੀਂ ਮਿਲ ਸਕਦਾ। ਸੋ ਉਹਦੇ ਵਿੱਚ ਵੀ ਜਿਹੜੀਆਂ ਕੰਪਨੀਆਂ ਹੈਗੀਆਂ, ਤੇ ਇੱਥੇ ਹੀ ਆਪਾਂ ਰਾਜਕਰਨ ਮੈਂ ਇੱਕ ਗੱਲ ਦੱਸਾਂ ਕਿ ਇੱਕ ਜਿਹੜਾ ਪ੍ਰੋਗਰਾਮ ਹੈਗਾ, ਜਿਹੜਾ ਆਪਾਂ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਵੀ ਆਪਾਂ ਗੱਲ ਕਰ ਰਹੇ ਆ ਜਿਹੜਾ ਟਰੱਕਿੰਗ ਦੇ ਉੱਤੇ ਜਿਹੜਾ ਮਤਲਬ ਕਿ ਇਹਨਾਂ ਨੇ ਇੱਕ ਐਲਾਨ ਕੀਤਾ ਆ ਟਰੱਕਿੰਗ ਐਕਸ਼ਨ ਪਲਾਨ, ਹੈ ਨਾ। ਉਹਦੇ ਵਿੱਚ ਇੱਕ ਜਿਹੜਾ ਹੈਗਾ ਕਿ ਆਪਣਾ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਹੈਗਾ, ਪਹਿਲੀ ਜਿਹੜੀ ਆ 90 ਡੇ ਦਾ ਚੈਲੰਜ ਕੀਤਾ ਹੈਗਾ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਤੇ। ਅਪ੍ਰੈਂਟਿਸਸ਼ਿਪ ਪ੍ਰੋਗਰਾਮ ਜਿਹੜੀਆਂ ਕਿ ਇਹ ਸਾਰੀਆਂ ਮੇਨ ਸਟ੍ਰੀਮ ਇੰਡਸਟਰੀ ਦੇ ਵਿੱਚ ਨਾ ਇਹ ਯੂਜ਼ ਕਰਦੀਆਂ, ਇਹ ਕੰਪਨੀਆਂ ਜਿਹੜੀਆਂ ਵੱਡੀਆਂ ਕੰਪਨੀਆਂ, ਸਵਿਫਟ ਕਹਿ ਲਓ, ਕੋਈ ਕਹਿ ਲਓ, ਵੱਡੀਆਂ ਕੰਪਨੀਆਂ ਜਿਹੜੀਆਂ ਇਹ ਸਾਰੀਆਂ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਯੂਜ਼ ਕਰਦੀਆਂ। ਉਹਦੇ ਵਿੱਚ ਕੀ ਹੁੰਦਾ ਆ ਕਿ ਜਿਹੜਾ ਟਰੱਕ ਸਕੂਲ ਹੈਗਾ ਆ ਉਹ ਸਟੂਡੈਂਟ ਨੂੰ ਇੱਕ ਮਿੱਥੇ ਕਾਰਿਕ੍ਰਮ ਦੇ ਤਹਿਤ, ਮਿੱਥੇ ਸਿਲੇਬਸ ਦੇ ਤਹਿਤ ਉਹਨੂੰ ਟਰੱਕ ਡਰਾਈਵਰ ਨੂੰ ਤਿਆਰ ਕਰਦਾ, ਠੀਕ ਆ ਜੀ। ਠੀਕ ਹੈ। ਜਦੋਂ ਉਹਨੂੰ ਲਾਇਸੈਂਸ ਮਿਲਦਾ ਆ ਤੇ ਉਦੋਂ ਫਿਰ ਉਹਨੂੰ ਇਹ ਟਰੱਕਿੰਗ ਕੰਪਨੀਆਂ ਡਾਇਰੈਕਟਲੀ ਹਾਇਰ ਕਰਦੀਆਂ ਆ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦੇ ਥੱਲੇ। ਉਹ 10 ਮਹੀਨੇ ਦੀ ਟ੍ਰੇਨਿੰਗ ਇਹਨਾਂ ਨੇ ਉਸ ਡਰਾਈਵਰ ਨੂੰ ਲਾਈਵ ਹੈਂਡਸ ਔਨ ਟ੍ਰੇਨਿੰਗ ਦੇਣੀ ਹੁੰਦੀ ਹੈ। ਉਹ 10 ਮਹੀਨਿਆਂ ਦੇ ਦਰਮਿਆਨ ਇਹਨਾਂ ਨੂੰ ਗਵਰਨਮੈਂਟ ਜਿਹੜੀ ਆ ਉਹ ਹੈਲਪ ਕਰਦੀ ਆ, ਸਬਸਿਡਾਈਜ਼ ਕਰਦੀ ਆ ਡਰਾਈਵਰ ਦੀ ਪੇ, ਕਈ ਚੀਜ਼ਾਂ ਜਿਹੜੀਆਂ ਉਹ ਸਬਸਿਡਾਈਜ਼ ਕਰਕੇ ਦਿੱਤੀਆਂ ਜਾਂਦੀਆਂ, ਠੀਕ ਆ। ਜਦੋਂ ਕਰਕੇ ਦਿੱਤੀਆਂ ਜਾਂਦੀਆਂ ਉਹ 10 ਮਹੀਨਿਆਂ ਤੱਕ ਜਿਹੜਾ ਆ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਆਲਮੋਸਟ ਡਰਾਈਵਰ ਦਾ ਕਚੂਮਰ ਕੱਢ ਦਿੰਦੀਆਂ, ਠੀਕ ਹੈ ਨਾ। ਇੱਕ ਤਾਂ ਗਵਰਨਮੈਂਟ ਕੋਲੋਂ ਪੈਸੇ ਲੈਣੀਆਂ, ਸਬਸਿਡਾਈਜ਼ ਪੇ ਆ, ਸਾਰਾ ਕੁਛ ਆ। ਤੇ 1 ਸਾਲ ਦੇ ਬਾਅਦ ਜਿਹੜਾ ਵੀ ਕੋਈ ਉਹ ਨਿਕਲਦਾ ਆ ਉਹਨੂੰ ਫਿਰ ਡਿਪਾਰਟਮੈਂਟ ਆਫ ਲੇਬਰ ਵੱਲੋਂ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦਾ ਜਰਨੀਮੈਨ ਦਾ ਜਿਹੜਾ ਆ ਉਹਨੂੰ ਸਰਟੀਫਿਕੇਸ਼ਨ ਮਿਲਦੀ ਆ ਕਿ ਉਹ ਸਰਟੀਫਾਈਡ ਡਰਾਈਵਰ ਹੈਗਾ ਡਿਪਾਰਟਮੈਂਟ ਆਫ ਲੇਬਰ ਵੱਲੋਂ, ਠੀਕ ਆ। ਇਹ ਪ੍ਰੋਗਰਾਮ ਬਹੁਤ ਮਿਸਯੂਜ਼ ਹੋ ਰਿਹਾ ਆ ਉਹ ਦੂਜੀਆਂ ਜਿਹੜੀਆਂ ਮੇਨ ਸਟ੍ਰੀਮ ਕਮਿਊਨਿਟੀਜ਼ ਦੇ ਵਿੱਚ। ਤੇ ਹੁਣ ਬਹੁਤ ਵਧੀਆ ਗੱਲ ਹੈਗੀ ਆ ਰਾਜਕਰਨ ਕਿ ਆਪਾਂ ਨੂੰ ਨਾਪਤਾ ਨੂੰ ਅਪਰੋਚ ਕੀਤਾ ਹੈਗਾ ਡਿਪਾਰਟਮੈਂਟ ਆਫ ਲੇਬਰ ਨੇ, FNCS ਨੇ, ਕਿ ਇਸ ਪ੍ਰੋਗਰਾਮ ਵਿੱਚ ਸਾਡੀਆਂ ਪੰਜਾਬੀ ਕੰਪਨੀਆਂ ਲਿਆਂਦੀਆਂ ਜਾਣੀਆਂ ਚਾਹੀਦੀਆਂ। ਕਿਉਂਕਿ ਜਦੋਂ ਲਾਸਟ ਈਅਰ ਤੁਹਾਨੂੰ ਯਾਦ ਹੋਣਾ ਜਦੋਂ ਸਾਡੀ ਰਾਊਂਡ ਟੇਬਲ ਹੋਈ ਸੀ ਉਹਦੇ ਵਿੱਚ ਅਸੀਂ ਇਹ ਗੱਲ ਕੀਤੀ ਸੀਗੀ ਕਿ ਤੁਸੀਂ ਉਹਨਾਂ ਕੰਪਨੀਆਂ ਤੇ ਪੈਸਾ ਖਰਚ ਰਹੇ ਆ, ਉਹਨਾਂ ਕੰਪਨੀਆਂ ਦੇ ਉੱਤੇ ਤੁਸੀਂ ਸਾਰੇ ਧਿਆਨ ਦਿੱਤਾ ਹੈ ਜਿਹੜੀਆਂ ਕੰਪਨੀਆਂ ਰਿਟੈਂਸ਼ਨ ਨਹੀਂ ਕਰ ਪਾ ਰਹੀਆਂ, ਪਰ ਤੁਸੀਂ ਸਾਡੇ ਵੱਲ ਤਾਂ ਧਿਆਨ ਦਿੱਤਾ ਨਹੀਂ ਬਿਲਕੁਲ। ਅਸੀਂ ਤਾਂ ਜਿੰਨੇ ਸਾਡੇ ਡਰਾਈਵਰ ਆਉਂਦੇ ਸਾਡੀ ਤਾਂ ਸਾਰੀ ਰਿਟੈਂਸ਼ਨ ਹੀ ਰਿਟੈਂਸ਼ਨ ਆ, ਸਾਡਾ ਤਾਂ ਕੋਈ ਛੱਡ ਕੇ ਨਹੀਂ ਜਾਂਦਾ ਪਹਿਲੇ ਸਾਲ ਦੇ ਵਿੱਚ। ਸਾਡੇ ਤਾਂ ਆਲਮੋਸਟ 95% ਜਿਹੜੇ ਡਰਾਈਵਰ ਆ ਉਹ ਰਹਿੰਦੇ ਆ, ਤੁਹਾਡੇ 90% ਛੱਡ ਕੇ ਚਲੇ ਜਾਂਦੇ ਆ। ਸੋ ਫਿਰ ਸਾਨੂੰ ਕਿਉਂ ਨਹੀਂ ਮੌਕਾ ਦਿੱਤਾ ਜਾਂਦਾ, ਸਾਨੂੰ ਕਿਉਂ ਨਹੀਂ ਇਸ ਚੀਜ਼ ਦੇ ਵਿੱਚ ਰੱਖਿਆ ਜਾਂਦਾ, ਸਾਡੇ ਵੱਲ ਕਿਉਂ ਨਹੀਂ ਧਿਆਨ ਦਿੰਦਾ। ਸੋ ਆਪਣੀ ਉਸ ਗੱਲ ਤੋਂ ਹੁਣ ਆਪਾਂ ਨਾਪਤਾ ਜਿਹੜੀ ਹੈਗੀ ਆ ਉਹ ਇਸ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦੇ ਵਿੱਚ ਅਪਰੂਵਡ ਹੋ ਚੁੱਕੀ ਆ ਆਲਮੋਸਟ ਇਸ ਵੀਕ ਦੇ ਵਿੱਚ ਜਾਂ ਅਗਲੇ ਵੀਕ ਦੇ ਵਿੱਚ ਸਾਡਾ ਪੇਪਰਵਰਕ ਜਿਹੜਾ ਆ ਉਹ ਸਾਈਨਿੰਗ ਤੇ ਚਲਾ ਜਾਣਾ ਹੈ, ਠੀਕ ਹੈ। ਸੋ ਅਸੀਂ ਹੁਣ ਸੱਦਾ ਦਿੰਦੇ ਹਾਂ ਕਿ ਜਿਹੜੀਆਂ ਸਾਡੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਕੋਲ 50-100 ਟਰੱਕ ਹੈਗਾ, ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਇਸ ਪ੍ਰੋਗਰਾਮ ਦੇ ਤਹਿਤ ਜਿਹੜੇ ਡਰਾਈਵਰ ਆ ਉਹ ਲੈਣੇ ਚਾਹੀਦੇ ਆ। ਇਸ ਪ੍ਰੋਗਰਾਮ ਦੇ ਥੱਲੇ ਸਰਟੀਫਾਈਡ ਪ੍ਰੋਗਰਾਮ। ਸੋ ਇਹ ਦੇਖੋ ਤੁਸੀਂ ਗਵਰਨਮੈਂਟ ਕੋਲੋਂ ਜਦੋਂ ਮਦਦ ਮੰਗਦੇ ਆ, ਗਵਰਨਮੈਂਟ ਨੂੰ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਗਵਰਨਮੈਂਟ ਕੋਈ ਪ੍ਰੋਗਰਾਮ ਸ਼ੁਰੂ ਕਰਦੀ ਆ ਉਹਦੇ ਵਿੱਚ ਸਾਡਾ ਜਿਹੜਾ ਆ ਹਿੱਸਾ ਲੈਣਾ, ਸਾਡਾ ਜਿਹੜਾ ਕੰਮ ਕਰਨਾ
ਉਹ ਬਹੁਤ ਜ਼ਰੂਰੀ ਬਣ ਜਾਂਦਾ ਹੈ। ਸੋ ਇਹ ਇੱਕ ਬਹੁਤ ਵਧੀਆ ਜਿਹੜੀ ਗੱਲ ਹੋਈ ਆ, ਤੇ ਇਹ ਜਿਹੜਾ ਟਰੱਕਿੰਗ ਵਾਸਤੇ ਐਕਸ਼ਨ ਪਲਾਨ ਦਿੱਤਾ, ਇਹ ਇਹਦਾ ਪਹਿਲਾ ਜਿਹੜਾ ਇੱਕ ਪੁਆਇੰਟ ਹੈਗਾ ਜਿਹਦੇ ਲਈ ਕਿ ਮੈਂ ਸਾਰਿਆਂ ਨੂੰ ਕਹੂੰਗਾ ਕਿ ਜਿਨ੍ਹਾਂ ਨੇ ਵੀ ਕੰਪਨੀਜ਼ ਨੇ ਹਿੱਸਾ ਲੈਣਾ ਆ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦੇ ਵਿੱਚ, ਉਹ ਜ਼ਰੂਰ ਸਾਨੂੰ ਪਹੁੰਚ ਕਰੋ, ਸਾਡੇ ਫੋਨ ਨੰਬਰ ਤੇ ਈਮੇਲ ਤੇ ਜ਼ਰੂਰ ਸਾਨੂੰ ਦੱਸੋ ਕਿ ਉਹਨਾਂ ਨੇ ਹਿੱਸਾ ਲੈਣਾ, ਤਾਂ ਕਿ ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਸ਼ਾਮਲ ਕਰ ਸਕੀਏ, ਕਿਉਂਕਿ 90 ਡੇ ਦਾ ਪੀਰੀਅਡ ਚੱਲ ਰਿਹਾ ਹੈਗਾ ਜੀ। ਸੋ ਰਮਨ ਜੀ, ਜੇ ਤੁਸੀਂ ਇਸ ਦੇ ਉੱਤੇ ਥੋੜੀ ਜਿਹੀ ਹੋਰ ਕਲੈਰਿਟੀ ਦੇ ਦਿਓ ਵੀ ਜਿਹਨੇ ਉਹ ਜੁੜਨਾ ਆ, ਸੋ ਉਹਨਾਂ ਨੂੰ ਫਿਰ ਉਸ ਦੇ ਵਿੱਚ ਉਮਰ ਵਾਲੀ ਵੀ ਕੋਈ ਗੱਲ ਹੈਗੀ ਆ, ਜਿਹੜਾ ਅਪ੍ਰੈਂਟਿਸ ਰੱਖਣਾ ਆ, ਜਾਂ ਕਿਸੇ ਵੀ ਉਮਰ ਦਾ ਹੋ ਸਕਦਾ ਆ? ਕੀ ਉਹਦੀਆਂ ਰਿਕੁਆਇਰਮੈਂਟਸ ਕੀ ਹੁੰਦੀਆਂ? ਉਹਦੀਆਂ ਰਿਕੁਆਇਰਮੈਂਟ ਸਾਰੀਆਂ ਜਿਹੜੀਆਂ, ਉਹ ਜਦੋਂ ਵੀ ਕੰਪਨੀ ਸਾਡੇ ਨਾਲ ਜੁੜਦੀ ਆ, ਉਹਨੂੰ ਫਿਰ ਅਸੀਂ ਰਿਟਨ ਸਾਰੀਆਂ ਰਿਕੁਆਇਰਮੈਂਟ ਦਿੰਦੇ ਆ। ਜਿਹੜਾ ਸਕੂਲ ਆ, ਸਕੂਲ ਦੇ ਲਈ ਵੀ ਰਿਕੁਆਇਰਮੈਂਟਸ ਹੈਗੀਆਂ ਕਿ ਉਹਨਾਂ ਨੇ ਕਿਹੜੀਆਂ ਰਿਕੁਆਇਰਮੈਂਟਸ ਦੇ ਤਹਿਤ ਜਿਹੜਾ ਆ ਉਹ ਡਰਾਈਵਰ ਟ੍ਰੇਨ ਕਰਨਾ, ਤੇ ਟਰੱਕਿੰਗ ਕੰਪਨੀ ਲਈ ਵੀ 10 ਮਹੀਨੇ ਦਾ ਰੋਡ ਮੈਪ ਹੈਗਾ ਕਿ ਉਹਨਾਂ ਨੇ ਡਰਾਈਵਰ ਨੂੰ ਕੀ ਕੀ ਸਿਖਾਉਣਾ ਆ, ਕਿੰਨਾ ਕਿੰਨਾ ਟਾਈਮ ਸਿਖਾਉਣਾ ਆ। ਉਹ ਸਾਰਾ ਕੁਝ ਜਿਹੜਾ ਆ ਰੋਡ ਮੈਪ ਅਸੀਂ ਪੂਰੇ ਦਾ ਪੂਰਾ ਜਿਹੜਾ ਆ ਉਹ ਕੰਪਨੀ ਨੂੰ ਦੇ ਰਹੇ ਆ, ਤਾਂ ਕਿ ਕੰਪਨੀ ਜਿਹੜਾ ਉਹ ਸਟੱਡੀ ਕਰ ਸਕੇ, ਕੰਪਨੀ ਦੇਖ ਸਕੇ ਕਿ ਉਹ ਕੰਪਨੀ ਉਹ ਸਾਰਾ ਰੋਡ ਮੈਪ ਜਿਹੜਾ ਆ ਉਹ ਪੂਰਾ ਕਰ ਸਕਦੀ ਆ, ਉਹ ਉਸ ਤਰੀਕੇ ਨਾਲ ਡਰਾਈਵਰ ਨੂੰ ਟ੍ਰੇਨਿੰਗ ਦੇ ਸਕਦੇ ਆ। ਜੇ ਉਹ ਇੱਦਾਂ ਦੇ ਡਰਾਈਵਰ ਇੱਦਾਂ ਦੀਆਂ ਟ੍ਰੇਨਿੰਗ ਜਿਹੜੀਆਂ ਉਹ ਦੇ ਸਕਦੇ ਆ, ਦੈਨ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਐਕਸੈਪਟੈਂਸ ਜਿਹੜੀ ਉਹਨਾਂ ਦੀ ਹੋ ਜਾਂਦੀ ਆ। ਕਿਉਂਕਿ ਜਿਹੜਾ ਕਮਿਟਮੈਂਟ ਲੈਟਰ ਆ, ਉਹ ਪਹਿਲਾਂ ਇਹ ਹੁੰਦਾ ਕਿ ਜਦੋਂ ਕਮਿਟਮੈਂਟ ਲੈਟਰ ਦਿੰਦੇ ਆ, ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਡਿਸਕਲੋਜ਼ ਕਰ ਦਈਦੀਆਂ ਸਾਰੀਆਂ ਜਿਹੜੀਆਂ ਸ਼ਰਤਾਂ ਆ, ਤੇ ਸ਼ਰਤਾਂ ਜਿਹੜੀਆਂ ਉਹ ਪੜ੍ਹ ਕੇ ਫਿਰ ਜਦੋਂ ਨੈਕਸਟ ਸਟੈਪ ਆ, ਉਹਦੇ ਵਿੱਚ ਫਿਰ ਉਹ ਕੰਪਨੀ ਜਿਹੜੀ ਆ ਉਹ ਅਪਰੂਵਡ ਵੈਂਡਰ ਬਣ ਜਾਂਦੀ ਆ ਡਿਪਾਰਟਮੈਂਟ ਆਫ ਲੇਬਰ ਦੇ ਤਹਿਤ, ਤਾਂ ਕਿ ਉਹ ਜਿਹੜਾ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਹੈ ਉਹ ਹੈਂਡਲ ਕਰ ਸਕੇ। ਸੋ ਜਦੋਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਮੰਨ ਲਓ ਕੋਈ ਟਰੱਕਿੰਗ ਕੰਪਨੀ ਜਾਂ ਸਕੂਲ ਵਾਲਾ ਆਉਂਦਾ ਆ, ਤੇ ਜਿੱਦਾਂ ਮੰਨ ਲਓ ਉਹਨਾਂ ਨੇ ਸਿੱਖ ਕੇ ਤੇ ਉਸ ਕੰਪਨੀ ਦੇ ਨਾਲ ਲੱਗ ਰਿਹਾ ਆ, ਉਹਨਾਂ ਨੂੰ ਉਸ ਦੇ ਲਈ ਪੇ ਉਸ ਨੂੰ ਕਿੱਦਾਂ ਕਰਨਾ ਆ? ਉਹ ਜਿੱਦਾਂ ਆਪਾਂ ਦੇਖਦੇ ਹਾਂ ਵੀ ਪਰ ਮਾਈਲ ਦੇ ਹਿਸਾਬ ਦੇ ਨਾਲ ਅੱਜ ਕੱਲ੍ਹ ਜਿੱਦਾਂ ਪੇ ਜਿਹੜੇ ਡਰਾਈਵਰ ਨੂੰ ਕੀਤੀ ਜਾਂਦੀ ਆ, ਸੋ ਅਪ੍ਰੈਂਟਿਸ ਦੇ ਲਈ ਵੀ ਇੱਦਾਂ ਆ, ਤੇ ਸਬਸਿਡਾਈਜ਼ਡ ਜਿਹੜਾ ਹੋਣਾ ਹੈ ਉਹ ਕਿੰਨਾ ਕੁ ਹੁੰਦਾ ਹੈ ਉਹਦੇ ਵਿੱਚੋਂ? ਹਰ ਅੱਜ ਕੱਲ੍ਹ ਨੂੰ ਸਾਰਾ ਜਿਹੜਾ ਰੋਡ ਮੈਪ ਮੈਂ ਦੱਸਿਆ ਹੈਗਾ, ਉਹਦੇ ਵਿੱਚ ਸਾਰਾ ਡੀਟੇਲ ਦੇ ਵਿੱਚ ਦਿੱਤਾ ਹੈਗਾ ਕਿ ਕਿੰਨੀ ਪੇ ਦੇਣੀ ਹੈਗੀ ਆ, ਕਿੱਦਾਂ ਦੇਣੀ ਹੈਗੀ ਆ, ਕਿਹੜੇ ਕਿਹੜੇ ਟਾਈਮ ਤੇ ਦੇਣੀ ਹੈਗੀ ਆ। ਸੋ ਉਹਦੇ ਵਿੱਚ ਡੀਟੇਲ ਤੇ ਸਾਰਾ ਕੁਝ ਹੈਗਾ। ਜੇ ਉਸ ਤੋਂ ਬਾਅਦ ਤੁਸੀਂ ਆਪਣੇ ਤੌਰ ਦੇ ਉੱਤੇ ਕੁਝ ਵੀ ਤੁਸੀਂ ਐਕਸਟਰਾ ਕਰਦੇ ਹੈਗੇ ਆ, ਐਕਸਟਰਾ ਦਿੰਦੇ ਹੈਗੇ ਆ, ਉੱਤੇ ਕੋਈ ਲਿਮਿਟ ਨਹੀਂ ਹੈਗੀ ਕਿ ਤੁਸੀਂ ਸਿਰਫ ਇੰਨੀ ਹੀ ਦੇਣੀ ਹੈ, ਤੋਂ ਵੱਧ ਨਹੀਂ ਦੇ ਸਕਦੇ। ਹਾਂ, ਉਸ ਤੋਂ ਘੱਟ ਨਹੀਂ ਦੇ ਸਕਦੇ, ਪਰ ਉਹਦੇ ਵਿੱਚ ਉਹਦਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਵੱਧ ਦਾ। ਸੋ ਉਹ ਡੀਟੇਲ ਜਿਹੜੀ ਆ ਉਹਦੇ ਵਿੱਚ ਸਾਰੀ ਹੈਗੀ ਆ ਰੋਡ ਮੈਪ ਦੇ ਵਿੱਚ। ਹੈਲੋ ਜੀ ਰਮਨ ਜੀ, ਚਲੋ ਜੀ। ਸੋ ਜੇ ਕਿਸੇ ਨੇ ਕੰਟੈਕਟ ਕਰਨਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਕਰਨ ਦੇ ਲਈ, ਸੋ ਕਿੱਦਾਂ ਜਿਹੜਾ ਉਹ ਕੰਟੈਕਟ ਕਰ ਸਕਦੇ ਆ? ਤੇ ਜੇ ਵੈਸੇ ਵੀ ਉਹਨਾਂ ਨੇ ਸਿੱਧਾ ਜੇ ਡਿਪਾਰਟਮੈਂਟ ਆਫ ਲੇਬਰ ਦੇ ਨਾਲ ਇੱਦਾਂ ਕਰਨਾ ਹੈ, ਜਾਂ ਕਿਸੇ ਦੇ ਥਰੂ ਹੀ ਜਿਹੜਾ ਉਹ ਕੀਤਾ ਜਾ ਸਕਦਾ ਹੁੰਦਾ? ਇਹ ਜਿਹੜਾ ਪ੍ਰੋਗਰਾਮ ਹੈਗਾ ਉਹ ਤੁਹਾਨੂੰ ਜਿਹੜੇ ਆਪਣੀਆਂ ਐਸੋਸੀਏਸ਼ਨ ਇਸ ਵੇਲੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ, ਨਾਪਕਾ, 2 ਐਸੋਸੀਏਸ਼ਨ ਹੈਗੀਆਂ ਜਿਨ੍ਹਾਂ ਦਾ ਬੇਸਿਕਲੀ ਇਸ ਵੇਲੇ ਪੇਪਰ ਚੱਲ ਰਿਹਾ ਹੈਗਾ। ਜਿਹੜੀਆਂ ਕੰਪਨੀਆਂ ਹੈਗੀਆਂ ਉਹ ਡਾਇਰੈਕਟਲੀ ਤੁਸੀਂ ਕਰ ਸਕਦੇ ਹੈਗੇ ਆ ਡਿਪਾਰਟਮੈਂਟ ਆਫ ਲੇਬਰ ਦੇ ਨਾਲ, ਜਿਹੜੀ ਆ ਮਿਲ ਕੇ ਗੱਲ ਕਰਕੇ ਤੁਸੀਂ। ਪਰ ਅਗੇਨ, ਜਦੋਂ ਤੁਸੀਂ ਕੱਲੀ ਕੰਪਨੀ ਪ੍ਰੋਸੈਸ ਕਰਦੀ ਹੈਗੀ ਆ, ਤੇ ਲੌਂਗ ਜਿਹੜਾ ਇਹਦਾ ਪੇਪਰ ਵਰਕ ਹੈਗਾ, ਕਾਫੀ ਡੀਟੇਲਡ ਪੇਪਰ ਵਰਕ ਆ। ਪਰ ਜਦੋਂ ਤੁਸੀਂ ਇੱਕ ਐਸੋਸੀਏਸ਼ਨ ਦੇ ਅੰਡਰ ਜਾ ਕੇ ਤੁਸੀਂ ਕੁਝ ਕਰਦੇ ਆ, ਤੇ ਆਪਾਂ ਉਹ ਸਾਰਾ ਕੁਝ ਕਰ ਚੁੱਕੇ ਹੁੰਦੇ ਆ, ਸਾਰਾ ਐਵਰੀਥਿੰਗ ਅਪਰੂਵਲ, ਹਰ ਚੀਜ਼ ਮਿਲ ਚੁੱਕੀ ਹੁੰਦੀ ਆ। ਤੁਸੀਂ ਉਸ ਐਸੋਸੀਏਸ਼ਨ ਦੇ ਨਾਲ ਰਲ ਕੇ ਉਸ ਐਸੋਸੀਏਸ਼ਨ ਦੇ ਥੱਲੇ ਇਸ ਪ੍ਰੋਗਰਾਮ ਦਾ ਜਿਹੜਾ ਆ ਉਹ ਹਿੱਸਾ ਬਣ ਸਕਦੇ ਈਜ਼ੀਲੀ ਐਂਡ ਕੁਇਕਲੀ। ਜੀ, ਸੋ ਬਿਲਕੁਲ ਤੁਸੀਂ ਕੰਟੈਕਟ ਜਿਹੜਾ ਆ ਜੀ ਉਹ ਇਹਨਾਂ ਦੇ ਨਾਲ ਉਦੋਂ ਕਰ ਲੈਣਾ ਜੀ, ਜਿਹੜੇ ਵੀ ਇਸ ਸੰਬੰਧ ਦੇ ਵਿੱਚ ਅਪ੍ਰੈਂਟਿਸਸ਼ਿਪ ਇਸ ਪ੍ਰੋਗਰਾਮ ਦੇ ਨਾਲ ਜੁੜਨਾ ਚਾਹੁੰਦੇ ਆ। ਬਾਕੀ ਰਮਨ ਜੀ, ਸਮੌਗ ਨੂੰ ਲੈ ਕੇ ਵੀ ਤੁਸੀਂ ਦੱਸ ਰਹੇ ਸੀਗੇ ਵੀ ਉਹਦਾ ਵੀ ਜਿਹੜੀ ਡੇਟਸ ਆ ਉਸ ਹਿਸਾਬ ਦੇ ਨਾਲ ਜਿਹੜੀਆਂ ਉਹ ਆ ਰਹੀਆਂ ਆ। ਸੋ ਜੇ ਤੁਸੀਂ ਉਸ ਦੇ ਬਾਰੇ ਜਾਣਕਾਰੀ ਜਿਹੜੀ ਸਾਂਝੀ ਕਰੋ ਵੀ ਕਿਸ ਤਰੀਕੇ ਦੇ ਨਾਲ ਆ। ਜੀ ਬਿਲਕੁਲ ਰਾਜ, ਆਪਾਂ ਸਮੌਗ ਨਾਲੋਂ ਪਹਿਲਾਂ ਨਾ ਮੈਂ ਜਿਹੜਾ ਇਹ ਕੰਪਲੀਟ ਕਰਵਾ ਜਿਹੜਾ ਟਰੱਕ ਐਕਸ਼ਨ ਪਲਾਨ ਹੈਗਾ। ਠੀਕ ਹੈ ਜੀ। ਸੋ ਉਹਦੇ ਵਿੱਚ ਜਿਹੜੀ ਨੈਕਸਟ ਚੀਜ਼ ਹੈਗੀ ਆ, ਉਹਦੇ ਚ ਵੂਮਨ ਆਫ ਟਰੱਕਿੰਗ ਐਡਵਾਈਜ਼ਰੀ ਬੋਰਡ, ਇੱਕ ਵੂਮਨ ਦਾ ਟਰੱਕਿੰਗ ਐਡਵਾਈਜ਼ਰੀ ਬੋਰਡ ਬਣਾਇਆ ਜਾ ਰਿਹਾ।
ਜਿਹਦੇ ਵਿੱਚ ਕਿ ਵਿਮਨ ਇਨ ਟਰੱਕਿੰਗ ਜਾਂ ਜਿਹੜੀਆਂ ਵਿਮਨਸ ਹੈਗੀਆਂ ਉਹਨਾਂ ਨੂੰ ਟਰੱਕਿੰਗ ਦੇ ਵਿੱਚ ਕੀ ਔਕੜਾਂ ਆਉਂਦੀਆਂ ਜਾਂ ਕੀ ਹੋ ਰਿਹਾ ਜਾਂ ਕਿੱਦਾਂ ਉਹਨਾਂ ਨੂੰ ਜ਼ਿਆਦਾ ਉਤਸ਼ਾਹਿਤ ਕੀਤਾ ਜਾ ਸਕਦਾ ਕਿ ਉਹ ਟਰੱਕਿੰਗ ਦੇ ਵਿੱਚ ਆਉਣ। ਸੋ ਉਹਦੇ ਵਾਸਤੇ ਇੱਕ ਵਿਮਨ ਆਫ ਟਰੱਕਿੰਗ ਐਡਵਾਈਜ਼ਰੀ ਬੋਰਡ ਜਿਹੜਾ ਉਹਦਾ ਗਠਨ ਕੀਤਾ ਜਾ ਰਿਹਾ। ਇਸ ਤੋਂ ਅਗਲੀ ਜਿਹੜੀ ਚੀਜ਼ ਹੈਗੀ ਆ ਬਹੁਤ ਇੰਪੋਰਟੈਂਟ ਹੈਗੀ ਆ, ਜਿਹੜੀ ਟਰੱਕ ਲੀਸਿੰਗ ਟਾਸਕ ਫੋਰਸ ਬਣਾ ਦਿੱਤੀ ਗਈ ਆ। ਜਿਹੜੇ ਕਈ ਕੰਪਨੀਆਂ ਡਰਾਈਵਰਸ ਨੂੰ ਟਰੱਕ ਲੀਜ਼ ਕਰ ਦਿੰਦੀਆਂ ਹੈਗੀਆਂ ਕਿ ਲੀਜ਼ ਟੂ ਓਨ ਹੈਗਾ ਜਾਂ ਇੱਦਾਂ ਦੇ ਕੋਈ ਲੀਸਿੰਗ ਪ੍ਰੋਗਰਾਮ ਜਿਹੜੇ ਚੱਲਦੇ ਆ, ਬਹੁਤ ਵੱਡੀਆਂ ਕੰਪਨੀਆਂ ਦੇ ਵਿੱਚ ਇਹ ਪ੍ਰੋਗਰਾਮ ਚੱਲਦੇ ਆ, ਜਿਨ੍ਹਾਂ ਦੇ ਵਿੱਚ ਕਿ ਜਿਹੜੇ ਡਰਾਈਵਰ ਆ ਉਹ ਫਸ ਕੇ ਰਹਿ ਜਾਂਦੇ ਆ, ਬੱਝੇ ਰਹਿ ਜਾਂਦੇ ਆ, ਉਹ ਲੀਜ਼ ਪੇ ਕਰਦੇ ਰਹਿ ਜਾਂਦੇ ਆ ਵੀਕਲੀ ਮੰਥਲੀ, ਮਤਲਬ ਇੰਨਾ ਕੁ ਉਹਨਾਂ ਉੱਤੇ ਭਾਰ ਪਾ ਦਿੱਤਾ ਜਾਂਦਾ ਕਿ ਉਹ ਉਸ ਭਾਰ ਦੇ ਵਿੱਚੋਂ ਉਹ ਸਿਰਫ ਕੰਪਨੀ ਦਾ ਇੱਕ ਹਿਸਾਬ ਦਾ ਫ੍ਰੀ ਕੰਮ ਹੀ ਕਰਦੇ ਰਹਿ ਜਾਂਦੇ ਆ। ਸੋ ਉਹ ਜਿਹੜੀ ਲੀਸਿੰਗ ਪ੍ਰੈਕਟਿਸਿਸ ਹੈਗੀਆਂ ਜਿਹੜੀਆਂ ਉਹਨਾਂ ਦੇ ਉੱਤੇ ਜਿਹੜਾ ਆ ਇਹ ਬੋਰਡ ਦਾ ਜਾਂ ਟਾਸਕ ਫੋਰਸ ਦਾ ਗਠਨ ਕੀਤਾ ਜਾਊਗਾ, ਜਿਹੜੀ ਕਿ ਪੋਰਟ ਦੇ ਉੱਤੇ ਚੱਲਣ ਵਾਲੇ ਟਰੱਕ ਜਿਹੜੇ ਲੀਜ਼ ਕੀਤੇ ਜਾਂਦੇ ਆ ਜਾਂ ਵੱਡੀਆਂ ਕੰਪਨੀਆਂ ਜਾਂ ਹੋਰ ਵੀ ਕੋਈ ਲੀਸਿੰਗ ਜਿਹੜੀ ਐਗਰੀਮੈਂਟ ਇੰਪਲੋਈਜ਼ ਦੇ ਨਾਲ ਕੀਤਾ ਜਾਂਦਾ ਹੈ ਲੀਜ਼ ਟੂ ਓਨ ਵਾਲਾ, ਉਹਦੇ ਉੱਤੇ ਜਿਹੜਾ ਆ ਪ੍ਰੈਡੀਟਰੀ ਲੈਂਡਿੰਗ ਜਿਹੜੀ ਆ ਉਹਦੇ ਉੱਤੇ ਇਹ ਟਾਸਕ ਫੋਰਸ ਜਿਹੜੀ ਆ ਇਹ ਕੰਮ ਕਰੂਗੀ। ਉਸ ਤੋਂ ਬਾਅਦ ਜਿਹੜਾ ਆ ਉਹਨਾਂ ਨੇ ਸਟੱਡੀ ਸ਼ੁਰੂ ਕਰਨ ਨੂੰ ਕਿਹਾ ਕਿ ਜਿਹੜਾ ਡਿਟੈਂਸ਼ਨ ਟਾਈਮ ਹੈਗਾ ਤੇ ਕੰਪਨਸੇਸ਼ਨ ਹੈਗੀ ਆ ਉਹਦੇ ਉੱਤੇ ਗੱਲ ਜਿਹੜੀ ਆ ਸਟੱਡੀ ਜਿਹੜੀ ਆ ਉਹ ਕੁਇਕਲੀ ਜਿਹੜਾ ਕਰਨ ਨੂੰ ਕਿਹਾ, ਮਤਲਬ ਕਿ ਸ਼ੁਰੂ ਕਰਨ ਨੂੰ ਕਿਹਾ ਹੈਗਾ ਕਿ ਜਿਹੜਾ ਜਦੋਂ ਡਰਾਈਵਰ ਡਿਟੈਂਸ਼ਨ ਟਾਈਮ ਹੁੰਦਾ ਆ, ਜਦੋਂ ਡਰਾਈਵਰ ਕਿਸੇ ਵੇਅਰ ਹਾਊਸ ਜਾਂਦਾ ਆ, ਪਿਕਅਪ ਕਰਦਾ, ਡਿਲੀਵਰੀ ਕਰਦਾ ਆ, ਜਾਂ ਜਿਹੜਾ ਡਰਾਈਵਰ ਹੈਗਾ ਪੋਰਟ ਤੇ ਬੈਠਾ ਹੈਗਾ ਆਪਣੇ ਕੰਟੇਨਰ ਦੀ ਵੇਟ ਕਰ ਰਿਹਾ ਹੈਗਾ, ਔਰ ਉਹ ਜਿਹੜਾ ਵੇਟ ਟਾਈਮ ਹੈਗਾ ਆ ਉਹ ਡਿਟੈਂਸ਼ਨ ਟਾਈਮ ਜਿਹੜਾ ਆ ਉਹ ਕਿੱਦਾਂ ਕੈਲਕੂਲੇਟ ਹੋਣਾ ਚਾਹੀਦਾ ਤੇ ਕਿੱਦਾਂ ਉਹ ਪੇ ਹੋਣਾ ਚਾਹੀਦਾ ਆ। ਸੋ ਇਹਦੇ ਵਾਸਤੇ ਆਪਾਂ ਉਦੋਂ ਵੀ ਗੱਲ ਕੀਤੀ ਸੀ ਪਹਿਲਾਂ ਵੀ, ਜਿਹੜੀ ELDs ਲੱਗੀਆਂ ਹੈਗੀਆਂ ਆ, ਇਹ ਵੈਰੀ ਗੁੱਡ ਸੋਰਸ ਹੈਗਾ ਕਿ ਇਹੋ ਜਿਹੀਆਂ ਕੈਲਕੂਲੇਸ਼ਨ ਜਿਹੜੀਆਂ ELDs ਬੜੀ ਸੌਖੇ ਢੰਗ ਨਾਲ ਕਰ ਸਕਦੀਆਂ ਕਿ ਜਦੋਂ ELD ਦੇ ਨਾਲ ਟਰੱਕ ਉੱਥੇ ਪਹੁੰਚਦਾ ਹੈਗਾ, ਉਹ ਜੀਓ ਫੈਂਸਿੰਗ ਤੇ ਟਰੱਕ ਪਹੁੰਚਿਆ, ਉਸ ਤੋਂ ਬਾਅਦ ਕਿੰਨੇ ਘੰਟਿਆਂ ਬਾਅਦ ਉਹਦਾ ਜਿਹੜਾ ਵੇਟਿੰਗ ਟਾਈਮ ਸ਼ੁਰੂ ਹੋਣਾ ਆ ਤੇ ਕਿੰਨਾ ਜਿਹੜਾ ਉਹ ਪੇ ਹੋਣਾ ਚਾਹੀਦਾ ਆ ਇੱਕ ਕੰਪਨੀ ਨੂੰ, ਤੇ ਉਸ ਤੋਂ ਬਾਅਦ ਕਿੰਨਾ ਪੇ ਹੋਣਾ ਚਾਹੀਦਾ ਇੱਕ ਡਰਾਈਵਰ ਨੂੰ, ਇਹਦੇ ਉੱਤੇ ਸਟੱਡੀ ਕਰਨ ਦੀ ਗੱਲ ਵੀ ਜਿਹੜੀ ਆ ਇਸ ਟਰੱਕਿੰਗ ਐਕਸ਼ਨ ਪਲਾਨ ਦੇ ਵਿੱਚ ਕੀਤੀ ਗਈ ਆ। ਤੇ ਜਿਹੜੀ ਆ ਹੋਰ ਇੱਕ ਚੀਜ਼ ਹੈਗੀ ਆ ਕਿ ਜਿਹੜੀਆਂ ਸਟੇਟਸ ਨੂੰ ਤਕਰੀਬਨ 30 ਤੋਂ 32 ਮਿਲੀਅਨ ਦੇ ਕਰੀਬ ਜਿਹੜਾ ਹੈਗਾ ਡਾਲਰਸ ਹੈਗੇ ਆ ਉਹ ਸਟੇਟਸ ਨੂੰ ਪ੍ਰੋਵਾਈਡ ਕੀਤੇ ਗਏ ਆ ਕਿ ਜਿਹੜੇ CDL ਲਾਇਸੈਂਸਿੰਗ ਜਿਹੜੀ ਆ ਉਹ ਹੋਰ ਸਟ੍ਰੀਮਲਾਈਨ ਕੀਤੀ ਜਾਵੇ, ਜਿਹੜੀਆਂ ਅੜਚਨਾਂ ਆ ਰਹੀਆਂ ਲਾਇਸੈਂਸ ਦੇਣ ਦੇ ਵਿੱਚ ਉਹਨਾਂ ਨੂੰ ਠੀਕ ਕਰਨ ਦੇ ਲਈ, ਉਹ ਜਿਹੜੀ ਸਟ੍ਰੀਮਲਾਈਨ ਕਰਨ ਦੇ ਲਈ ਇਹ ਮਨੀ ਵੀ ਜਿਹੜੀ ਆ ਇਹ ਫੈਡਰਲ ਗਵਰਨਮੈਂਟ ਵੱਲੋਂ ਜਿਹੜੀਆਂ ਸਟੇਟ CDL ਏਜੰਸੀਜ਼ ਆ ਉਹਨਾਂ ਦੇ ਲਈ ਇਹ ਜਾਰੀ ਕੀਤੀ ਗਈ ਆ। ਸੋ ਇਹ ਜਿਹੜਾ ਟਰੱਕਿੰਗ ਐਕਸ਼ਨ ਪਲਾਨ ਹੈਗਾ ਆ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਲੇਟਲੀ ਹੁਣੇ ਕੀਤਾ ਗਿਆ ਆ, ਔਰ ਕਾਫੀ ਹਲਚਲ ਹੋ ਰਹੀ ਆ ਇਹਦੇ ਉੱਤੇ, ਕਾਫੀ ਕੰਮ ਜਿਹੜਾ ਤੇਜ਼ੀ ਨਾਲ ਚੱਲ ਰਿਹਾ ਹੈਗਾ। ਔਰ ਜਿਹੜਾ ਸਾਡਾ ਮੇਨ ਹੈਗਾ ਕਿ ਅਸੀਂ ਇਹਨਾਂ ਸਾਰੇ ਜਿਹੜੇ ਮੁੱਦੇ ਹੈਗੇ ਇਹਨਾਂ ਦੇ ਉੱਤੇ ਧਿਆਨ ਰੱਖੀਏ, ਧਿਆਨ ਦਈਏ, ਔਰ ਜੇ ਅਸੀਂ ਕਿਤੇ ਵੀ ਪਾਰਟੀਸਪੇਟ ਕਰ ਸਕਦੇ ਹਾਂ, ਕਿਤੇ ਵੀ ਅਸੀਂ ਹਿੱਸਾ ਲੈ ਸਕਦੇ ਹਾਂ ਕਿਸੇ ਵੀ ਕਿਸਮ ਦੇ ਨਾਲ, ਤੇ ਸਾਨੂੰ ਜ਼ਰੂਰ ਅੱਗੇ ਵੱਧ ਕੇ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਆ। ਔਰ ਖਾਸ ਕਰਕੇ ਰਾਜਕਰਨ ਜਿਹੜੀ ਡਿਟੈਂਸ਼ਨ ਟਾਈਮ ਦਾ ਸੀਗਾ ਉਹ ਤਾਂ ਬਹੁਤ ਜ਼ਿਆਦਾ ਆਪਣੀ ਡਰਾਈਵਰਸ ਦੀ ਵੀ ਮੰਗ ਆ, ਕੰਪਨੀਆਂ ਦੀ ਵੀ ਮੰਗ ਆ ਕਿ ਇਹਦੇ ਉੱਤੇ ਹੋਣਾ ਚਾਹੀਦਾ ਕੁਛ ਨਾ ਕੁਛ, ਕਿਉਂਕਿ ਡਿਟੇਨ ਕਰਕੇ ਬਹੁਤ ਦੇਰ, ਕਈ ਵਾਰੀ ਸਾਰਾ ਦਿਨ ਸਾਡਾ ਟਰੱਕ ਟ੍ਰੇਲਰ ਜਿਹੜਾ ਹੋਲਡ ਤੇ ਪਾਇਆ ਜਾਂਦਾ ਆ, ਤੇ ਕਈ ਵਾਰੀ ਤਾਂ ਆਪਾਂ ਹੁਣ ਲੇਟਲੀ ਤਾਂ ਕੋਵਿਡ ਦੇ ਵਿੱਚ ਸੁਣਿਆ ਸੀਗਾ ਕਈ ਵਾਰੀ ਹਫਤਾ ਵੀ ਟਰੱਕ ਜਿਹੜੇ ਸਟਕ ਰਹਿੰਦੇ ਆ। ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਉਹ ਜਿਹੜਾ ਕੰਮ ਆ ਉਹ ਸ਼ੁਰੂ ਹੋ ਗਿਆ। ਜੀ ਜੀ ਤੇ ਸੋਚੋ ਜੇ ਤੁਸੀਂ ਕੋਈ ਕਾਲ ਜਾਂ ਕੋਈ ਸਵਾਲ ਕਰਕੇ ਜਾਂ ਆਪਣੇ ਵਿਚਾਰ ਇਹਨਾਂ ਵਿਸ਼ਿਆਂ ਦੇ ਉੱਤੇ ਦੇਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਸੋ ਜਿਹੜਾ 30-32 ਮਿਲੀਅਨ ਪਰ ਜਿਹੜੀ ਸਾਰੇ ਜਿਹੜੀਆਂ CDL ਇਸ਼ੂ ਕਰਦੀਆਂ DMVs ਦਾ ਬੇਸਿਕਲੀ ਉਹਨਾਂ ਲਈ ਆ ਜਾਂ ਪਰ ਸਟੇਟ ਦੇ ਹਿਸਾਬ ਦੇ ਨਾਲ 30-32 ਮਿਲੀਅਨ? ਉਹ ਸਟੇਟ ਦੇ ਹਿਸਾਬ ਦੇ ਨਾਲ ਹੈ, ਜਿੱਥੇ ਜਿੱਦਾਂ ਦੇ ਲਾਇਸੈਂਸ ਇਸ਼ੂ ਹੁੰਦੇ ਆ, ਜਿੱਥੇ ਜ਼ਿਆਦਾ ਲੋੜ ਹੈਗੀ ਆ ਉੱਥੇ ਜ਼ਿਆਦਾ ਆ, ਜਿੱਥੇ ਘੱਟ ਆ ਉੱਥੇ ਘੱਟ ਆ। ਸੋ ਜਿਨ੍ਹਾਂ ਸਟੇਟ ਦੇ ਵਿੱਚ ਲਾਇਸੈਂਸ ਇਸ਼ੂ ਕਰਨ ਦੀ ਜਿਹੜੀ ਦਰ ਹੈਗੀ ਉਹਦੇ ਹਿਸਾਬ ਨਾਲ ਜੀ। ਤੇ ਰਮਨ ਜੀ ਸਮੋਕ ਵਾਲੇ ਵੀ ਡੇਟਸ ਜਿਹੜੀਆਂ ਇੱਕ ਵਾਰੀ ਦੱਸ ਦਿਓ ਵੀ ਕੀ ਚੇਂਜਸ ਜਿਹੜੇ ਉਹ ਟੈਸਟ ਨੂੰ ਲੈ ਕੇ ਆ ਰਹੇ ਆ। ਸਮੋਕ ਦਾ ਜਿਹੜਾ ਥੋੜਾ ਜਿਹਾ ਜੇ ਟਾਈਮ ਹੈਗਾ ਆ ਆਪਾਂ ਨੂੰ 22 ਦੇ ਐਂਡ ਤੇ ਜਾ ਕੇ 23 ਦੇ ਵਿੱਚ ਸ਼ੁਰੂ ਹੋਣਾ ਹੈਗਾ।
ਸੋ ਪਹਿਲੀ ਵਾਰੀ ਜਿਹੜਾ ਆ ਸਾਲ ਦੇ ਵਿੱਚ 2 ਵਾਰੀ ਸਮੋਕ ਚੈੱਕ ਜਿਹੜਾ ਆ ਉਹ ਹੋਇਆ ਕਰੇਗਾ ਟਰੱਕਾਂ ਦਾ। ਇਹ ਸਮੋਕ ਚੈੱਕ ਜਿਹੜਾ ਆ ਆਮ ਕਾਰਾਂ ਵਾਂਗੂ ਸਮੋਕ ਚੈੱਕ ਨਹੀਂ ਹੋਏਗਾ। ਇੱਥੇ ELD ਦਾ ਕਨੈਕਸ਼ਨ ਜਿਹੜਾ ਆ ਉਹ ਦਿੱਤਾ ਜਾਏਗਾ ਕਾਰ ਨੂੰ, ਤੇ ਉਹ ਤੁਹਾਡਾ ਜਿਹੜਾ 6 ਮਹੀਨੇ ਜਿਹੜਾ ਉਹਦਾ ਡਾਟਾ ਹੈਗਾ ਆ ਟਰੱਕ ਦਾ ਉਹ ਕਲੈਕਟ ਕਰਿਆ ਕਰੇਗਾ, ਤੇ ਉਸ ਤੋਂ ਤੁਹਾਡੇ ਜਿਹੜੇ ਟਰੱਕ ਦੇ ਵਿੱਚ ਆ ਜੇ ਕੋਈ ਸਮੋਕ ਦੀ ਪ੍ਰੋਬਲਮ ਹੈਗੀ ਆ ਜਾਂ ਕੋਈ ਸਮੋਕ ਦਾ ਇਸ਼ੂ ਹੈਗਾ, ਤੇ ਉਹਦੇ ਲਈ ਤੁਹਾਨੂੰ ਜਿਹੜਾ ਆ ਇਹ ਕਾਰ ਜਿਹੜਾ ਆ ਉਹ ਟਿਕਟ ਜਾਂ ਤੁਹਾਨੂੰ ਇਸ਼ੂ ਕਰੇਗਾ ਦੁਆਰਾ, ਜਿਹੜੀ ਕਿ ਫਰਦਰ ਜਿਹੜੀ ਉਹਦੀ ਮਤਲਬ ਕਿ ਉਹਦੀ ਚੈਕਿੰਗ ਹੈਗੀ ਹੈ, ਫਰਦਰ ਉਹਦੇ ਜਿਹੜੀ ਆ ਉਹਨੂੰ ਦੇਖਣਾ ਪੈਣਾ। ਸੋ ਇਹਦੇ ਨਾਲ ਨਾਲ ਜਿਹੜੇ ਰਾਜਕਿਰਨ ਆਪਣੇ ਟਰੱਕ ਆਉਂਦੇ ਆ, ਐਂਟਰ ਕਰਦੇ ਆ, ਪੋਰਟ ਆਫ ਐਂਟਰੀ ਜਿਹੜੀ ਸਟੇਟ ਦੇ ਵਿੱਚ ਐਂਟਰ ਕਰਦੇ ਆ ਆਪਣੀ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਲਈ ਵੀ ਜਿਹੜਾ ਆ ਉੱਥੇ ਜਿੱਦਾਂ ਸਕੈਨਰਸ ਹੈਗੇ ਆ ਉਹ ਇਹਨਾਂ ਨੇ ਉੱਥੇ ਲਾਉਣੇ ਸ਼ੁਰੂ ਕਰਨੇ ਹੈਗੇ ਆ, ਤਾਂ ਕਿ ਜਦੋਂ ਟਰੱਕ ਉੱਥੋਂ ਪੋਰਟ ਆਫ ਐਂਟਰੀ ਤੋਂ ਨਿਕਲਦਾ ਆ ਤੇ ਉੱਥੇ ਉਹ ਸਕੈਨ ਹੋ ਜਾਇਆ ਕਰੇਗਾ ਕਿ ਇਹ ਟਰੱਕ ਜਿਹੜਾ ਗ੍ਰੋਸ ਪੋਲਿਊਟਰ ਹੈਗਾ ਜਾਂ ਇਹ ਟਰੱਕ ਦੇ ਵਿੱਚੋਂ ਜਿਹੜਾ ਆ ਕੁਛ ਨਾ ਕੁਛ ਪ੍ਰੋਬਲਮ ਹੈਗੀ ਆ ਇਹਦੇ ਮਿਸ਼ਨ ਦੇ ਵਿੱਚ। ਸੋ ਉਹਨੂੰ ਉੱਥੇ ਪਿਕ ਕੀਤਾ ਜਾਏਗਾ ਜਾਂ ਸਕੇਲ ਦੇ ਉੱਤੇ ਜਿਹੜੇ ਇਹ ਸੈਂਸਰ ਆ ਇਹ ਲੱਗਣਗੇ। ਸੋ ਇਹ ਕਾਫੀ ਹੱਦ ਤੱਕ ਜਿਹੜਾ ਅੱਗੇ ਮੁੱਦਾ ਹੁੰਦਾ ਸੀਗਾ ਕਿ ਕਾਰ ਦੇ ਵੱਲੋਂ ਇਨਫੋਰਸਮੈਂਟ ਜਿਹੜੀ ਆ, ਹੁਣ ਕਈਆਂ ਦਾ ਇਹ ਵਿਚਾਰ ਹੁੰਦਾ ਸੀਗਾ ਇਨਫੋਰਸਮੈਂਟ ਨਹੀਂ ਪੂਰੀ ਹੋ ਰਹੀ, ਕਈਆਂ ਦਾ ਇਹ ਵਿਚਾਰ ਹੁੰਦਾ ਸੀਗਾ ਜੀ ਇਹ ਤਾਂ ਮਤਲਬ ਕਿ ਧੱਕਾ ਹੋ ਰਿਹਾ ਹੈਗਾ, ਕਈਆਂ ਨੇ ਨਵੇਂ ਟਰੱਕ ਲੈ ਲਏ, ਕਈਆਂ ਨੇ ਪੁਰਾਣੇ ਉੱਦਾਂ ਹੀ ਤੁਰੇ ਫਿਰਦੇ ਆ, ਜਾਂ ਅੱਜ ਕੱਲ੍ਹ ਜਿਹੜਾ ਹੈਗਾ ਇਹ ਬਹੁਤ ਰਿਵਾਜ ਹੀ ਚੱਲ ਪਿਆ ਹੈਗਾ ਕਿ ਜਿਹੜੇ ਡੈਫ ਵਾਲੇ ਟਰੱਕ ਹੈਗੇ ਉਹਨਾਂ ਨੂੰ ਡਾਇਰੈਕਟ ਕਰ ਦਿੰਦੇ ਹੈਗੇ ਆ, ਉਹਨਾਂ ਨੂੰ ਉਹਦਾ ਸਿਸਟਮ ਜਿਹੜਾ ਆ ਉਹ ਬਾਈਪਾਸ ਕਰ ਦਿੰਦੇ ਆ ਤਾਂ ਕਿ ਡੈਫ ਪਾਉਣਾ ਹੀ ਨਾ ਪਵੇ, ਉਹ ਸਿੱਧਾ ਹੀ ਚੱਲੇ ਟਰੱਕ, ਤੇ ਉਹ ਜਿਹੜਾ ਸਿੱਧਾ ਚੱਲਦਾ ਹੈ ਉਹ ਫਿਰ ਗ੍ਰੋਸ ਪੋਲਿਊਟਰ ਹੁੰਦਾ ਹੈ, ਸੋ ਉਹ ਫਿਰ ਪੂਰਾ ਰੱਜ ਕੇ ਜਿਹੜਾ ਪੋਲਿਊਸ਼ਨ ਕਰਦਾ ਆ। ਸੋ ਉਹ ਜਿਹੜੇ ਟਰੱਕ ਹੈਗੇ ਆ ਜਿਹੜੇ ਗ੍ਰੋਸ ਪੋਲਿਊਟਰ ਦੇ ਵਿੱਚ ਆ ਜਾਣਗੇ ਜਾਂ ਜਿਹੜੇ ਉੱਦਾਂ ਦੇ ਹੋਣਗੇ, ਉਹਨਾਂ ਤੇ ਡੈਫੀਨੇਟਲੀ ਜਿਹੜੀ ਆ ਇਹਦੇ ਤੇ ਬਹੁਤ ਜ਼ਿਆਦਾ ਅਸਰ ਪਏਗਾ, ਔਰ ਬਹੁਤ ਜੁਰਮਾਨੇ ਬੜੇ ਭਾਰੇ ਹੈਗੇ ਆ ਰਾਜਕਿਰਨ ਦੇ ਵਿੱਚ। ਇਹ ਗੱਲ ਬਿਲਕੁਲ ਧਿਆਨ ਨਾਲ ਦੇਖੋ ਕਿ ਜੁਰਮਾਨੇ ਜਿਹੜੇ ਆ ਉਹ ਬਹੁਤ ਭਾਰੇ ਹੈਗੇ ਆ, ਤੇ ਹਾਂ ਬਚੋ ਜੇ ਬਚ ਸਕਦੇ ਇਹਦੇ ਵਿੱਚੋਂ, ਜੇ ਤੁਸੀਂ ਤੁਹਾਡਾ ਟਰੱਕ ਇੱਦਾਂ ਦਾ ਕੋਈ ਤੁਸੀਂ ਕੀਤਾ। ਮੈਨੂੰ ਲੇਟਲੀ ਕਿਸੇ ਨੇ ਦੱਸਿਆ ਸੀਗਾ, ਇੱਦਾਂ ਹੀ ਗੱਲ ਚੱਲ ਰਹੀ ਸੀ, ਕਹਿੰਦੇ ਜੀ ਜਿਹੜਾ ਇਹਨੂੰ ਬਾਈਪਾਸ ਕਰਾਉਣਾ ਤਾਂ ਸੌਖਾ ਆ, ਪਰ ਜੇ ਬਾਈਪਾਸ ਨੂੰ ਵਾਪਸ ਤੁਸੀਂ ਦੂਜੇ ਪਾਸੇ ਨੂੰ ਲੈ ਕੇ ਜਾਣਾ, ਦੁਬਾਰਾ ਲਵਾਉਣਾ, ਉਹ ਬਹੁਤ ਮਹਿੰਗਾ ਲੱਗਦਾ। ਸੋ ਮੈਂ ਕਿਹਾ ਵੀ ਚਲੋ ਜੇ ਮਤਲਬ ਆਪਾਂ ਸ਼ੁਰੂ 'ਚ ਇਹ ਕੰਮ ਨਾ ਕਰੀਏ, ਇਹਨੂੰ ਨਾ ਹੀ ਬਾਈਪਾਸ ਕਰਵਾਈਏ, ਤੇ ਚੰਗੀ ਗੱਲ ਨਹੀਂ ਹੈਗੀ। ਸਹੀ ਗੱਲ ਆ। ਅਗਲੇ ਆਪਣੇ ਕਾਲਰ ਜੁੜੇ ਨੇ ਧਰਮ ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਗੱਲ ਕਰਨੀ ਜੀ ਡਰਾਈਵਰ ਪੇ ਬਾਰੇ। ਆਪਣੀਆਂ ਕੰਪਨੀਆਂ ਨਾ ਜੀ ਬਹੁਤ ਜ਼ਿਆਦਾ ਸਿਰਫ ਇੱਕ ਜ਼ਿਆਦਾ ਟਰੱਕ ਬਾਈ ਕੀਤੇ ਹੋਏ ਹੈ, ਜਾਂ ਮੰਨ ਲਓ ਅੱਜ ਦੇ ਟਾਈਮ 'ਚ ਫਰੇਟ ਪ੍ਰਾਈਸ ਸਹੀ ਨੇਗੇ, ਤਾਂ ਬਹੁਤ ਇੱਕ ਐਕਸੈਸ ਡਰਾਈਵਰ ਖਿੱਚਣ ਨੂੰ ਨਾ ਪੇ ਰੱਖੀ ਹੋਈ ਹੈ ਜੀ, ਕਿ ਬਸ 70% ਲੈ ਲਓ ਜੀ, 75% ਲੈ ਲਓ ਜੀ। ਮੈਂ ਇਹਦੀ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ। ਮੈਂ ਕਿਸੇ ਨਾਲ ਕੰਮ ਕਰਦਾ ਸੀ, ਉੱਥੇ ਇੱਕ ਕੰਪਨੀ ਸੀਗੀ ਜੀ ਫੰਟਾਨੇ ਦੀ, ਤੇ ਉਹਨਾਂ ਕੋਲੇ 15-16 ਟਰੱਕ ਸੀਗੇ 2017-18 ਦੇ ਵਿੱਚ। ਉਹਨਾਂ ਨੇ ਸਭ ਤੋਂ ਪਹਿਲਾਂ 60 ਸੈਂਟ ਦੇਣੇ ਸ਼ੁਰੂ ਕੀਤੇ ਸੀਗੇ 2017 'ਚ, ਜਦੋਂ ਲੌਗ ਬੁੱਕਾਂ ਨਵੀਆਂ ਆਈਆਂ ਸੀ। ਤੇ 2019 ਆਂਦੇ ਇੱਕ ਤਾਂ ਦੇਖ ਲਓ ਫਰਾਈਟ ਦੇ ਫਰੇਟ ਦੇ ਪ੍ਰਾਈਸਿਸ ਇੰਨੇ ਜ਼ਿਆਦਾ ਲੋ ਹੋਏ, ਕੁਝ ਨਵੇਂ ਡਰਾਈਵਰ ਉਹਨਾਂ ਨੇ ਚੜਾਏ, ਤਾਂ 2019 ਆਂਦੇ ਉਹਨਾਂ ਦੇ ਸਾਰੇ ਟਰੱਕ ਖੜ ਗਏ, ਐਕਸੀਡੈਂਟ ਹੋ ਗਏ, ਇੰਸ਼ੋਰੈਂਸ ਨਹੀਂ ਮਿਲੀ, ਤੇ ਉਹ ਦੇਖ ਲਓ 60 ਸੈਂਟ ਦੇ ਚੱਕਰਾਂ 'ਚ ਉਹਨਾਂ ਨੂੰ ਆਪਣੀ ਕੰਪਨੀ ਤੱਕ ਬੰਦ ਕਰਨੀ ਪਈ, ਤੇ ਉਹਨਾਂ ਨੂੰ ਸਾਰਾ ਕੁਝ ਤਾਮਝਾਮ ਲਪੇਟ ਕੇ ਤੇ ਢਾਬਾ ਖੋਲ੍ਹਣਾ ਪਿਆ। ਤੇ ਠੀਕ ਹੈ, ਕੰਪੈਟੀਟਿਵ ਪੇ ਦਿਓ, ਮੈਂ ਨਹੀਂ ਕਹਿੰਦਾ ਜੀ ਨਾ ਦਿਓ, ਵੀ ਠੀਕ ਹੈ ਡਰਾਈਵਰ ਵੀ ਕੰਮ ਕਰਦੇ, ਬਟ ਬਹੁਤ ਜ਼ਿਆਦਾ। ਕੱਲ੍ਹ ਪਰਸੋਂ ਮੈਨੂੰ ਇੱਕ ਬੰਦੇ ਦੀ ਕਾਲ ਆਈ ਭਾਈ ਸਾਹਿਬ ਦੀ, ਤੇ ਕਹਿੰਦੇ ਜੀ ਮੈਨੂੰ ਤਾਂ ਉੱਥੇ 70 ਸੈਂਟ ਆਲਰੇਡੀ ਮਿਲਦੇ ਆ। ਮੈਂ ਕਿਹਾ ਭਾਜੀ ਫਿਰ ਤੁਸੀਂ ਛੱਡਦੇ ਕਾਹਦੇ ਲਈ ਆ? ਕਹਿੰਦੇ ਜੀ ਟਾਈਮ ਸਿਰ ਨਹੀਂ ਦਿੰਦੇ, ਬਸ ਇੰਨੀ ਕੁ ਪ੍ਰੋਬਲਮ ਹੈ, 2-3 ਵੀਕਾਂ ਦੇ ਥੱਲੇ ਰੱਖ ਲੈਂਦੇ ਆ। ਤੇ ਰਮਨ ਜੀ ਤੁਸੀਂ ਵੀ ਜਾਣਦੇ ਆ ਵੀ 70-75 ਸੈਂਟ 80 ਸੈਂਟ ਜੇ ਤੁਸੀਂ ਡਰਾਈਵਰ ਨੂੰ ਪੇ ਕਰਦੇ ਆ, ਫਿਊਲ ਪ੍ਰਾਈਸਿਸ ਕੱਢਦੇ ਆ, ਇੰਸ਼ੋਰੈਂਸਿਸ ਕੱਢਦੇ ਆ, then how you afford the trucking, like how you can afford that? ਬਸ ਇੰਨੀ ਕੀ ਗੱਲ ਕਰਨੀ। ਥੈਂਕ ਯੂ ਜੀ। ਥੈਂਕ ਯੂ ਜੀ। ਦੇਖੋ ਇਹ ਜਿਹੜਾ ਹੈਗਾ ਇਹ ਪਰਸਨਲ ਬਿਜ਼ਨਸ ਡਿਸੀਜਨ ਮੈਂ ਕਹਿਣਾ ਹੈਗਾ ਲੋਕਾਂ ਦਾ, ਜਿਹੜੇ ਲੋਕੀ ਇਹ ਪਰਸਨਲ ਡਿਸੀਜਨ ਕਰਦੇ ਹੈਗੇ ਆ। ਤੇ ਮੈਨੂੰ ਪਿਛਲੇ ਵੀਕ ਦੇ ਵਿੱਚ ਰਾਜਕਿਰਨ ਮੇਰੇ ਕੋਲ 5-6 ਕਾਲਾਂ ਜਿਹੜੀਆਂ ਆ ਸਪੈਸੀਫਿਕ ਇਸੇ ਚੀਜ਼ ਤੇ ਆਈਆਂ ਹੈਗੀਆਂ ਕਿ ਕੀ ਅਸੀਂ W2 ਲਈਏ ਜਾਂ ਅਸੀਂ 1099 ਲਈਏ। ਤੇ ਮੈਂ ਇਹ ਕਹਿਣਾ ਵੀ ਜੇ ਤੁਸੀਂ ਡਰਾਈਵਰ ਜਿਹੜੇ ਹੈਗੇ ਆ, ਪਲੀਜ਼ W2 ਜਿਹੜਾ ਆ ਤੁਹਾਡੇ ਬਹੁਤ ਜ਼ਿਆਦਾ ਬੈਨੀਫਿਟ 'ਚ ਹੈਗਾ।
ਤੁਸੀਂ ਇਹ ਚੱਕਰ 'ਚ ਨਾ ਪਾਓ ਕਿ ਤੁਹਾਨੂੰ ਟੈਕਸ ਦੇਣਾ ਪਊਗਾ, ਤੁਹਾਨੂੰ ਆਹ ਕਰਨਾ ਪਊਗਾ। ਨਹੀਂ ਵੀਰ ਮੇਰੇ, ਉਹ ਟੈਕਸ ਤਾਂ ਜਿਹੜਾ ਦੇਣਾ ਉਹ ਦੇਣਾ ਹੀ ਆ। ਕੰਨ ਇੱਧਰੋਂ ਨਹੀਂ ਇੱਧਰੋਂ ਫੜਿਆ ਜਾਣਾ। ਤੁਸੀਂ ਇਸ ਚੱਕਰਾਂ 'ਚ ਨਾ ਪਾਓ। ਜੇ ਕੋਈ ਹਾਂ ਜਿਹੜਾ ਕੋਈ 70 ਸੈਂਟ ਦਿੰਦਾ, 80 ਸੈਂਟ ਦਿੰਦਾ ਹੈ, ਭਾਈ W2 ਦੇ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕੀ ਕਰਨਾ। ਦੇਖੋ ਇਹ ਅਨਫੇਅਰ ਹੈਗਾ ਉਹਨਾਂ ਕੰਪਨੀ ਦੇ ਨਾਲ, ਉਹਨਾਂ ਲੋਕਾਂ ਦੇ ਨਾਲ ਜਿਹੜੇ ਕੰਪਲਾਇੰਟ ਹੋ ਕੇ ਚੱਲਣਾ ਚਾਹੁੰਦੇ ਆ, ਜਿਹੜੇ ਕੰਪਲਾਇੰਟ ਆਪਣੇ ਆਪ ਨੂੰ ਰੱਖਦੇ ਆ, ਉਹਨਾਂ ਦੇ ਨਾਲ ਇਹ ਅਨਫੇਅਰ ਬਿਜ਼ਨਸ ਹੈਗਾ। ਔਰ ਫਿਰ ਜਿੱਦਣ ਕਿਤੇ ਸਾਡੀ ਕਮਿਊਨਿਟੀ ਦੇ ਵਿੱਚ ਬੜਾ ਰੌਲਾ ਪੈ ਜਾਂਦਾ ਆ, ਠੀਕ ਹੈ ਨਾ, ਬਈ ਇਹਦਾ ਨਾਂ ਕੀ ਲੈਂਦੇ ਆ, ਵੀ ਲੋਕੀ ਜਿਹੜੇ ਆ ਉਹ ਅਨਫੇਅਰ ਬਿਜ਼ਨਸ ਦੇ ਵਿੱਚ ਜਦੋਂ ਕੋਈ ਇੱਦਾਂ ਦਾ ਕਾਨੂੰਨ ਆਉਂਦਾ ਆ ਤੇ ਉਹਦੇ ਵਿੱਚ ਬੜੀ ਪ੍ਰੋਬਲਮ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ, ਠੀਕ ਹੈ ਨਾ। ਸੋ ਮੇਰੇ ਖਿਆਲ ਦੇ ਵਿੱਚ ਸਾਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਆ ਕਿ ਇਹ ਜਿਹੜੀ ਆ ਇਹ ਇੱਕ ਕਿਸੇ ਕੰਪਨੀ ਦਾ ਪਰਸਨਲ ਡਿਸੀਜਨ ਹੈਗਾ, ਉਹਦਾ ਪਰਸਨਲ ਬਿਜ਼ਨਸ ਆ। ਹਾਂ, ਜੇ ਕੋਈ ਆਪਣੇ ਪਰਸਨਲ ਬਿਜ਼ਨਸ ਦੇ ਨਾਲ ਇੱਦਾਂ ਖੇਡਦਾ ਹੈ, ਜਿੱਦਾਂ ਕਿ ਤੁਸੀਂ ਦੱਸਿਆ ਕਿ ਉਹ ਕੰਪਨੀ ਨੇ ਕੀਤਾ, ਜੇ ਕੋਈ ਆਪਣੇ ਪਰਸਨਲ ਬਿਜ਼ਨਸ ਨਾਲ ਖੇਡਦਾ ਹੈ, ਉਹ ਆਪਣਾ ਪਰਸਨਲ ਜਿਹੜਾ ਕੰਮ ਆ, ਆਪਣਾ ਬਿਜ਼ਨਸ ਹੈ, ਗਵਾ ਵੀ ਸਕਦਾ ਹੈ, ਠੀਕ ਹੈ ਨਾ। ਸੋ ਕਈ ਵਾਰੀ ਹੁੰਦਾ ਕਿ ਤੁਹਾਡਾ ਜਿਹੜਾ ਫਰੇਟ ਹੈਗੇ ਆ, ਅੱਜ ਦੀ ਪੀਕ ਦੇ ਵਿੱਚ ਫਰੇਟ ਰੇਟ ਜਿਹੜੇ ਆ ਕਾਫੀ ਅੱਛੇ ਹੈਗੇ ਆ, ਫਰੇਟ ਰੇਟ ਵਧੀਆ ਚੱਲ ਰਹੇ, ਪਰ ਉਹਦੇ ਨਾਲ ਨਾਲ ਤੁਹਾਡੀ ਇਕਵਿਪਮੈਂਟ ਕਾਸਟ ਵੀ ਬਹੁਤ ਜ਼ਿਆਦਾ ਵੱਧ ਗਈ ਆ। ਸੋ ਆਈ ਡੋਂਟ ਨੋ, ਇਹ ਪਰਸਨਲ ਬਿਜ਼ਨਸ ਡਿਸੀਜਨ ਹੈਗਾ ਕਿਸੇ ਵੀ ਕੰਪਨੀ ਦਾ। ਆਪਾਂ ਐਸੇ ਕੰਟਰੀ 'ਚ ਰਹਿੰਦੇ ਹਾਂ ਜਿੱਥੇ ਕਿਤੇ ਆਪਾਂ ਇੱਦਾਂ ਦਾ ਕੋਈ ਚੀਜ਼ ਆਪਾਂ ਐਨਫੋਰਸ ਨਹੀਂ ਕਰ ਸਕਦੇ। ਆਪਾਂ ਮਿਨੀਮਮ ਐਨਫੋਰਸ ਕਰ ਸਕਦੇ, ਆਪਾਂ ਮੈਕਸੀਮਮ ਐਨਫੋਰਸ ਨਹੀਂ ਕਰ ਸਕਦੇ। ਸੋ ਜੇ ਕੋਈ ਕੰਪਨੀ ਇੱਦਾਂ ਦਾ ਡਿਸੀਜਨ ਲੈਂਦੀ ਆ ਤੇ ਉਹ ਆਪਣੇ ਭਵਿੱਖ ਦੇ ਬਾਰੇ ਦੇ ਵਿੱਚ ਪੂਰਾ ਸੋਚ ਸਮਝ ਕੇ ਇਹੋ ਜਿਹੇ ਡਿਸੀਜਨ ਲੈਣ। ਤੇ ਜੇ ਕੋਈ ਵੱਧ ਪੇ ਕਰਦਾ ਆ ਤੇ ਬਈ ਇਹ ਉਹਨਾਂ ਦਾ ਆਪਣਾ ਪਰਸਨਲ ਡਿਸੀਜਨ ਹੈਗਾ। ਐਜ਼ ਅ ਗਵਰਨਮੈਂਟ, ਐਜ਼ ਅ ਲਾਅ, ਐਜ਼ ਮੀ ਔਰ ਯੂ, ਨੋਬਡੀ ਕੈਨ ਇਨਫੋਰਸ ਐਨੀਥਿੰਗ ਕਿ ਤੁਸੀਂ ਇੰਨੇ ਵੱਧ ਤੋਂ ਵੱਧ ਇੰਨੇ ਪੇ ਕਰਨੇ, ਤੋਂ ਵੱਧ ਨਹੀਂ ਪੇ ਕਰਨੇ। ਬਟ ਅਗੇਨ ਬੀ ਪ੍ਰੈਕਟੀਕਲ, ਜੋ ਕਮਿਊਨਿਟੀ ਦੇ ਵਿੱਚ ਜੋ ਇੰਡਸਟਰੀ ਦਾ ਸਟੈਂਡਰਡ ਹੈਗਾ ਉਹਦੇ ਨਾਲ ਜਿਹੜਾ ਚੱਲਣਾ ਉਹ ਜ਼ਰੂਰ ਚਾਹੀਦਾ। ਤੇ ਬਾਕੀ ਡੈਫੀਨੇਟਲੀ ਜਦੋਂ ਤੁਸੀਂ ਐਕਸੈਸਿਵ ਇਕਵਿਪਮੈਂਟ ਬਾਏ ਕੀਤਾ ਆ, ਜੇ ਤੁਹਾਡਾ ਇਕਵਿਪਮੈਂਟ ਯਾਰਡ ਦੇ ਵਿੱਚ ਖੜਾ ਆ, ਮਹੀਨਿਆਂ ਬੱਧੀ ਖੜਾ ਰਹਿੰਦਾ, ਤੇ ਫਿਰ ਆਬਵੀਅਸਲੀ ਉਹਦੇ ਲਈ ਤੁਹਾਨੂੰ ਕੁਛ ਨਾ ਕੁਛ ਕਰਨਾ ਜ਼ਰੂਰ ਪੈਂਦੀ। ਬਿਲਕੁਲ। ਆਪਣੇ ਅਗਲੇ ਕਾਲਰ ਨੇ ਸਰਦੂਲ ਬਾਸੀ ਜੀ। ਹਾਂਜੀ, ਦੋਨਾਂ ਵੀਰੇ ਵਾਹਿ ਖਾਲਸਾ ਸਾਹਿਬ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਉਹ ਮੇਰੇ ਫਰੈਂਡ ਦੀ ਕਾਲ ਆਈ ਸੀ ਤਾਂ ਉਹ ਮੈਂ ਕਿਹਾ ਰਮਨਵੀਰ ਨੂੰ ਪੁੱਛ ਰਿਹਾ, ਉਹ ਪੁੱਛਦਾ ਸੀ ਕਿ ਜਿਹੜੀ ਲੋਕਲ EID ਆ ਤਾਂ ਉਹ ਕਾਲ ਬਹੁਤ ਮਹੀਨੇ ਲੱਗ ਰਹੀ ਹੈ। ਕਿਸ ਤਰ੍ਹਾਂ ਜੀ? ਆਈ ਥਿੰਕ ਉਹ 3G ਵਾਲੀਆਂ ਨੂੰ 4G 5G 'ਚ ਕਨਵਰਟ ਕਰਨ ਵਾਲਾ ਆ, ਚਾਹੇ ਉਹ ਲੋਕਲ ਆ ਚਾਹੇ ਕਿਤੇ ਵੀ। ਮੈਨੂੰ ਲੱਗਦਾ ਸਾਰੀਆਂ ELD ਤੇ ਲਾਗੂ ਆ ਉਹ ਤਾਂ। ਹਾਂਜੀ ਹਾਂਜੀ, ਜਿਹੜੇ ਜਿੱਦਾਂ ਲੋਕਲ ਚੱਲਦੇ ਆ, ਜਿੱਦਾਂ ਜਿਹੜੇ 150 ਮੀਲ ਤੇ ਚੱਲਦੇ ਟਰੱਕ, ਉਹਨਾਂ ਦੀ ਗੱਲ ਕਰ ਰਿਹਾ ਜੀ। ਜਿਹੜੇ ਲੋਕਲ ਹੀ ਰਹਿੰਦੇ ਆ। ਹਾਂਜੀ, ਮੈਂ ਬਾਰ-ਬਾਰ ਇਹ ਗੱਲ ਦੱਸਦਾ ਹੁੰਦਾ ਕਿ ਲੋਕਲ ਚਾਹੇ ਉਹ 20 ਮੀਲ ਦੇ ਚੱਕਰ 'ਚ ਹੀ ਹੋਵੇ, ਠੀਕ ਹੈ, ਚਾਹੇ 50 ਮੀਲ 'ਚ ਹੀ ਰਹਿੰਦਾ ਹੋਵੇ, ਜੇ ਇਹਦੇ ਨਾਲ ਕੋਈ ਕੰਸਰਨ ਨਹੀਂ ਹੈਗਾ। ਕੰਸਰਨ ਹੈਗਾ ਜੇ ਤੁਹਾਡਾ ਮਾਸਟਰ ਬਿੱਲ ਜਿਹੜਾ ਤੁਸੀਂ ਲੋਡ ਲੈ ਕੇ ਆਏ ਆ, ਜੇ ਉਹ ਲੋਡ ਜਿਹੜਾ ਆ ਉਹ ਤੁਹਾਡਾ ਆਊਟ ਆਫ ਸਟੇਟ ਆਇਆ ਜਾਂ ਆਊਟ ਆਫ ਸਟੇਟ ਜਾ ਰਿਹਾ ਹੈਗਾ, ਤੇ ਤੁਹਾਨੂੰ ELD ਲਾਉਣੀ ਪੈਣੀ ਹੈ, ਚਾਹੇ ਤੁਸੀਂ 50 ਮੀਲ ਦੇ ਵਿੱਚ ਹੀ ਰਹਿਣੇ ਆ, ਠੀਕ ਹੈ ਨਾ। ਸੋ ਇਹ ਤੁਹਾਡਾ ਲੋਕਲ ਚੱਲਣ ਦੇ ਨਾਲ ਕੋਈ ਇਹਦਾ ਸਰੋਕਾਰ ਨਹੀਂ ਹੈਗਾ। ਹੁਣ ਜਿਹੜੇ ਕੰਟੇਨਰ ਵਾਲੇ ਆਪਣੇ ਟਰੱਕ ਹੈਗੇ ਆ, ਉਹ ਤਾਂ ਬਿਲਕੁਲ ਕਈ ਵਾਰੀ ਉੱਥੇ ਲੋਕਲ ਹੀ ਚੱਲਦੇ ਹੈਗੇ ਆ, ਪਰ ਉਹਨਾਂ ਨੂੰ ਵੀ ELD ਰਿਕੁਆਇਰਡ ਹੈਗੀ ਆ ਜੇ ਉਹਨਾਂ ਦਾ ਫਰੇਟ ਜਿਹੜਾ ਆਊਟ ਆਫ ਸਟੇਟ ਤੋਂ ਆ ਰਿਹਾ ਜਾਂ ਆਊਟ ਆਫ ਸਟੇਟ ਜਾ ਰਿਹਾ। ਜੀ, ਜੇ ਤਾਂ ਉਹਨਾਂ ਦਾ ਵਾਕਿਆ ਹੀ ਜਿਹੜੀ ਸ਼ੁਰੂਆਤ ਤੇ ਐਂਡ ਜਿਹੜਾ ਉਹ 150 ਮੀਲ ਦੇ ਵਿੱਚ ਆ, ਫਿਰ ਉਹਨਾਂ ਨੂੰ ਫਿਰ ਛੋਟ ਹੈਗੀ ਆ ਜੀ। ਆਪਣੇ ਅਗਲੇ ਕਾਲਰ ਨੇ ਜਿਮੀ। ਹਾਂਜੀ ਭਾਜੀ, ਮੇਰਾ ਕੁਐਸਚਨ ਇਹੀ ਸੀਗਾ, ਛੋਟਾ ਜਿਹਾ ਹੀ ਸੀਗਾ, ਕਿ ਇਹ ਜਿਹੜੀ ਇਕਵਿਪਮੈਂਟ ਹਾਈ ਪ੍ਰਾਈਸ ਤੇ ਵਿਕ ਰਿਹਾ ਆ, ਇਹ ਮਸਲਾ ਕਦ ਤੱਕ ਰਹਿਣ ਦੀ ਸੰਭਾਵਨਾ ਆ? ਸਾਲ, 6 ਮਹੀਨੇ, 2 ਸਾਲ? ਇਹ ਇਨਫਲੇਸ਼ਨ ਤਾਂ ਹੋ ਰਹੀ ਹੈ, ਪਤਾ ਹੈ ਕਿ, ਪਰ ਸਟਾਰਟਿੰਗ ਇਨਫਲੇਸ਼ਨ ਆਪਣੀ ਟਰੱਕਿੰਗ ਇੰਡਸਟਰੀ ਤੋਂ ਹੀ ਸ਼ੁਰੂ ਹੋ ਗਈ ਸੀਗੀ, ਤੇ ਹੋ ਸਕਦਾ ਹੈ ਕਿ ਇਨਫਲੇਸ਼ਨ ਇਹ ਕੀ ਕਹਿੰਦੇ, ਬਸ ਮੇਰਾ ਇਹੀ ਕੁਐਸਚਨ ਸੀਗਾ ਕਿ ਕਦੋਂ ਤੱਕ ਤੁਹਾਨੂੰ ਲੱਗਦਾ ਵੀ ਇਹ ਰਹੂਗੀ? ਜੀ ਰਮਨ ਜੀ, ਹੈ ਕੋਈ ਅੰਦਾਜ਼ਾ? ਜਿਹੜਾ ਅੰਦਾਜ਼ਾ ਤਾਂ ਦੇਖੋ ਇਹ ਆ ਕਿ ਐਰਕੀ ਫੈਡ ਨੇ ਕਿਹਾ ਹੈਗਾ ਕਿ 4 ਵਾਰੀ ਉਹਨੇ ਇੰਟਰਸਟ ਰੇਟ ਜਿਹੜੇ ਆ ਉਹ ਇਨਕਰੀਜ਼ ਕਰਨੇ ਆ, 4 ਟਾਈਮ ਉਹਨੇ ਕਰਨੇ ਆ। ਤੇ ਜਦੋਂ ਜਿਹੜੀ ਮਨੀ ਆ ਨਾ, ਮਨੀ ਜਦੋਂ ਫ੍ਰੀ ਪਈ ਆ ਬੈਂਕ ਦੇ ਕੋਲ ਇਸ ਵੇਲੇ, ਤਾਂ ਬੈਂਕ ਲੀਨੀਅੰਟ ਆ ਉਹਨੂੰ ਲੈਂਡ ਕਰਨ ਨੂੰ,
ਠੀਕ ਹੈ ਨਾ। ਜਦੋਂ ਮਨੀ ਦੀ ਬੋਰੋਇੰਗ ਜਿਹੜੀ ਆ ਉਹ ਉੱਤੇ ਐਕਸਪੈਂਸਿਵ ਹੋਣੀ ਸ਼ੁਰੂ ਹੋ ਜਾਂਦੀ ਆ, ਉਦੋਂ ਬੋਰੋਇੰਗ ਜਿਹੜੀ ਆ ਉਹ ਘਟ ਜਾਂਦੀ ਆ, ਉਹਦੇ ਨਾਲ ਨਾਲ ਜਿਹੜਾ ਇਕਵਿਪਮੈਂਟ ਉਹ ਵਿਕਣਾ ਘਟ ਜਾਂਦਾ ਸਮਝ ਲਓ, ਠੀਕ ਹੈ ਨਾ। ਕਿਉਂਕਿ ਹੁਣ ਇਸ ਵੇਲੇ ਜਿਹੜਾ ਮਨੀ ਆ ਉਹ ਬਹੁਤ ਜ਼ਿਆਦਾ ਸੌਖਾ ਤੇ ਸਸਤਾ ਆ ਟੂ ਬਾਰੋ। ਸੋ ਜਿੱਦਣ ਇਹ ਮਹਿੰਗਾ ਹੋਣਾ ਸ਼ੁਰੂ ਹੋਣਾ ਆ, ਉਦਣ ਹੀ ਇਹਨਾਂ ਚੀਜ਼ਾਂ ਦੇ ਉੱਤੇ ਥੋੜੀ ਬਹੁਤ ਜਿਹੜੀ ਠੱਲ ਪੈਣ ਦੀ ਆਸ ਹੈਗੀ ਆ। ਪਰ ਦੂਜੇ ਬੰਨੇ ਜਿਹੜੀ ਪ੍ਰੋਬਲਮ ਹੈਗੀ ਆ ਉਹ ਹੈਗੀ ਆ ਕਿ ਇਨਵੈਂਟੋਰੀ ਨਹੀਂ ਹੈਗੀ ਇੰਨੀ, ਜਿਹੜੇ ਪ੍ਰੋਡਕਟ ਆ ਉਹ ਅਵੇਲੇਬਿਲਿਟੀ ਨਹੀਂ ਹੈਗੀ। ਸੋ ਸਪਲਾਈ ਐਂਡ ਡਿਮਾਂਡ ਜਿਹੜੀ ਆ ਉਹ ਕਿਕ ਕਰ ਜਾਂਦੀ ਆ। ਪਰ ਡੈਫੀਨੇਟਲੀ ਜਿਹੜੀਆਂ ਕੀਮਤਾਂ ਹੈਗੀਆਂ ਥੋੜ੍ਹੀਆਂ ਬਹੁਤ ਟੇਪਰ ਆਫ ਜ਼ਰੂਰ ਹੋਣਗੀਆਂ ਜਦੋਂ ਇਹ ਫੈਡਰਲ ਦਾ ਜਿਹੜਾ ਇੰਟਰਸਟ ਰੇਟ ਹੈਗਾ ਉਹ ਵਧਾਉਣਾ ਸ਼ੁਰੂ ਕੀਤਾ। ਹੋ ਸਕਦਾ ਹੈ ਜਿਹੜੀਆਂ ਕਿ ਦੇਖੋ ਹਰ ਇੱਕ ਪਾਸੇ ਅਸਰ ਪੈਂਦਾ ਹੈ। ਫਿਰ ਤੁਹਾਨੂੰ ਘਰਾਂ ਦੇ ਲੋਨ ਥੋੜ੍ਹੇ ਮਹਿੰਗੇ ਹੋ ਜਾਣਗੇ, ਗੱਡੀਆਂ ਦੇ ਲੋਨ ਮਹਿੰਗੇ ਹੋ ਜਾਣਗੇ, ਤੇ ਇੱਕ ਪਾਸੇ ਤੁਹਾਨੂੰ ਜੇ ਪ੍ਰਾਈਸ ਘੱਟ ਜੂਗੀ ਤਾਂ ਲੋਨ ਮਹਿੰਗੇ ਹੋ ਜਾਣਗੇ, ਇੰਟਰਸਟ ਰੇਟ ਚੜ੍ਹ ਜਾਣਗੇ। ਸੋ ਕਿਸੇ ਨਾ ਕਿਸੇ ਪਾਸੇ ਜਿਹੜਾ ਉਹਦਾ ਅਸਰ ਜਿਹੜਾ ਆ ਉਹ ਜ਼ਰੂਰ ਹੋਊਗਾ। ਪਰ ਡੈਫੀਨੇਟਲੀ ਇਸ ਤੇ ਆਸ ਕੀਤੀ ਜਾ ਰਹੀ ਆ ਕਿ ਜੇ ਇੰਟਰਸਟ ਰੇਟ ਵਧੂਗਾ ਤੇ ਕੁਛ ਨਾ ਕੁਛ ਜਿਹੜੀ ਇਸ ਪ੍ਰਾਈਸਿੰਗ ਥੰਮ ਪਊਗੀ ਜੀ। ਉੱਦਾਂ ਜੇ 4 ਵਾਰੀ ਵਧਾਉਣਾ ਹੈ, ਜ਼ਿਆਦਾਤਰ ਚੱਪਾਕ ਵਧਾਉਂਦੇ ਹੁੰਦੇ, ਯਾਨੀ ਕਿ 0.25%। ਸੋ 1% ਤੱਕ ਇੰਟਰਸਟ ਰੇਟ ਇਸ ਸਾਲ ਦੇ ਵਿੱਚ ਵਧਣ ਦੇ ਆਪਾਂ ਕਹਿ ਸਕਦੇ ਹਾਂ ਵੀ ਆਸਾਰ ਹੈਗੇ ਆ। ਇਹ ਕਿਆਸ ਰਹੀਆਂ ਆ, ਵੱਧ ਵੀ ਹੋ ਸਕਦਾ ਹੈ, ਘੱਟ ਵੀ ਹੋ ਸਕਦਾ ਹੈ, ਕੋਈ ਪੱਥਰ ਤੇ ਲਕੀਰ ਵਾਲੀ ਗੱਲ ਨਹੀਂ ਆ। ਫੈਡ ਨੇ ਕੀ ਫੈਸਲਾ ਲੈਣਾ ਇਹ ਤਾਂ ਉਹਨਾਂ ਨੇ ਆਪਣੀ ਜਿਹੜੀ ਸਲਾਹ ਕਰਕੇ ਲੈਣਾ ਆ। ਹੁਣ ਤੁਸੀਂ ਦੇਖੋ ਵੀ ਕੱਪੜੇ ਧੋਣ ਵਾਲੇ, ਭਾਂਡੇ ਧੋਣ ਵਾਲੇ, ਡਿਟਰਜੈਂਟ ਤੋਂ ਲੈ ਕੇ ਤੇ ਟਰੱਕਿੰਗ ਸਾਰਾ ਕੁਛ ਹੀ ਜਿਹੜਾ ਉਹ ਮਹਿੰਗਾ ਹੋ ਰਿਹਾ ਹੈ। ਕਿੰਨਾ ਕੁ ਤੱਕ ਚੱਲਦਾ ਰਹੂਗਾ ਇਹ ਦੇਖਣੀ ਗੱਲ ਆ। ਹੁਣ ਤਾਂ ਰਮਨ ਜੀ ਕਈ ਲੋਕ ਤਾਂ ਹੁਣ ਇਹ ਵੀ ਗੱਲਾਂ ਕਰ ਰਹੇ ਆ ਵੀ ਹੁਣ ਜਦੋਂ ਇਲੈਕਟ੍ਰਿਕ ਟਰੱਕ ਆਉਣੇ ਆ ਉਹਨਾਂ ਦੀ ਕੀਮਤ ਜੇ 3-4 ਲੱਖ ਦੀ ਆ, ਇਹਨਾਂ ਨੂੰ ਆਲਰੇਡੀ ਆਪਾਂ 2.5 ਤੱਕ ਤਾਂ ਲੈ ਹੀ ਗਏ ਆ ਟਰੱਕਾਂ ਨੂੰ, ਫਿਰ ਲੋਕਾਂ ਨੂੰ ਬਹੁਤਾ ਦੁੱਖ ਨਹੀਂ ਲੱਗੂਗਾ ਵੀ ਇੰਨਾ ਮਹਿੰਗਾ ਟਰੱਕ ਖਰੀਦਣਾ। ਮੈਂ ਉਹੀ ਤੇ ਜਿਹੜੀ ਆਪਾਂ ਉਦੋਂ ਗੱਲ ਕਰ ਰਹੇ ਸੀ ਨਾ ਕਿ ਜਿਹੜੀ ਆਪਾਂ ਇਸ ਚੀਜ਼ ਉੱਤੇ ਰੌਲਾ ਪਾਇਆ ਸੀਗਾ ਕਿ ਇਹ ਜਿਹੜਾ ਐਕਚੁਅਲ ਦੇ ਵਿੱਚ ਇਹ ਡਰਾਈਵਰ ਸ਼ਾਰਟੇਜ ਕਹਿ ਲਓ ਜਾਂ ਕੋਈ ਇਕਵਿਪਮੈਂਟ ਦੀ ਜਿਹੜੀ ਘਾਟ ਕਹਿ ਲਓ, ਜਾਂ ਕਈ ਫੈਕਟਰ ਕੰਮ ਕਰ ਗਏ ਇਸ ਚੀਜ਼ ਦੇ ਵਿੱਚ। ਕੋਵਿਡ ਵੀ ਕੰਮ ਕਰ ਗਿਆ, ਇੰਪਲੋਈ ਸ਼ਾਰਟੇਜ ਹੋ ਗਈ ਫੈਕਟਰੀਆਂ ਦੇ ਵਿੱਚ, ਸਮਾਨ ਬਣ ਨਹੀਂ ਰਿਹਾ, ਕਈ ਚੀਜ਼ਾਂ ਫੈਕਟਰ ਨੇ ਕਰ ਗਈਆਂ। ਪਰ ਇਹ ਫੈਕਟਰ ਉਸ ਕੋਇਨਸੀਡੈਂਸ ਕਹਿ ਲਓ ਜਾਂ ਕਿੱਦਾਂ ਕਹਿ ਲਓ ਵੀ ਉਸੇ ਸਮੇਂ ਤੇ ਕੀਤਾ ਜਦੋਂ ਕਿ ਟਰੱਕਾਂ ਦਾ ਵਿੱਚ ਜਿਹੜੀ ਆ ਉਹ ਰੈਵੋਲੂਸ਼ਨ ਆਉਣ ਵਾਲੀ ਆ ਫਰੋਮ ਡੀਜ਼ਲ ਟੂ ਇਲੈਕਟ੍ਰਿਕ, ਠੀਕ ਹੈ ਨਾ। ਹੁਣ ਜਦੋਂ ਰਾਜਕਿਰਨ ਲਾਸਟ 10-12 ਸਾਲ ਪਹਿਲਾਂ ਜਦੋਂ ਕਾਰ ਦਾ ਜਿਹੜਾ ਭਾਣਾ ਵਰਤਿਆ ਸੀਗਾ ਆਪਣੇ ਇੱਥੇ ਕੈਲੀਫੋਰਨੀਆ ਦੇ ਵਿੱਚ, ਜਦੋਂ ਟਰੱਕ ਜਿਹੜੇ ਆ ਉਹ ਬੰਦ ਕੀਤੇ ਸੀਗੇ ਪੁਰਾਣੇ, ਉਦੋਂ ਵੀ ਦੇਖੋ ਨਾ ਵੀ ਉਦੋਂ ਟਰੱਕ ਕਿੰਨੇ ਮਹਿੰਗੇ ਹੋ ਗਏ ਸੀਗੇ। ਤੇ ਉਹ ਇੱਕ ਮਤਲਬ ਕਿ ਗਰਾਊਂਡ ਤਿਆਰ ਕੀਤੀ ਜਾ ਰਹੀ ਸੀਗੀ, ਔਰ ਗਰਾਊਂਡ ਤਿਆਰ ਕੀਤੀ ਗਈ ਕਿ ਇਸ ਚੀਜ਼ ਦੇ ਉੱਤੇ ਜਿਹੜਾ ਆ ਇਹ ਕਿਸ ਢੰਗ ਦੇ ਨਾਲ ਇਹਨੂੰ ਜਿਹੜਾ ਆ ਉਹ ਮਾਈਂਡ ਸੈਟ ਕੀਤਾ ਜਾ ਸਕੇ, ਤਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਵੀ ਪ੍ਰਾਈਸਿੰਗ ਬਹੁਤ ਜ਼ਿਆਦਾ ਵੱਧ ਗਈ ਆ ਜਾਂ ਪ੍ਰਾਈਸਿੰਗ ਬਹੁਤ ਜ਼ਿਆਦਾ ਆ। ਤੇ ਰਾਜਕਰਨ ਮੈਨੂੰ ਇੱਥੋਂ ਇੱਕ ਗੱਲ ਯਾਦ ਆ ਗਈ ਕਿ ਸਾਡੀ UTA ਯੂਨਾਈਟਿਡ ਟਰੱਕਰ ਐਸੋਸੀਏਸ਼ਨ ਜਿਹੜੀ ਹੈਗੀ ਆ ਵੈਂਕੂਵਰ ਤੋਂ, ਉਹਨਾਂ ਦੇ ਨਾਲ ਤਾਲਮੇਲ ਹੋਇਆ ਸੀਗਾ ਪਿਛਲੀ ਵਾਰੀ, ਤੇ ਉਹਨਾਂ ਦੇ ਉੱਤੇ ਵੀ ਜਿਹੜਾ ਪੋਰਟ ਆਫ ਲਾਸ ਐਂਜਲਸ ਹੈਗੀ ਆ ਇਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਕੰਟਰੈਕਟ ਹੋਇਆ ਸੀਗਾ, ਤੇ ਉੱਥੇ ਵੀ ਵੈਂਕੂਵਰ ਦੇ ਵਿੱਚ ਵੀ ਇਹੋ ਹੀ ਰੂਲ ਐਂਡ ਰੈਗੂਲੇਸ਼ਨ ਜਿਹੜੇ ਪੋਰਟ ਆਫ ਲਾਸ ਐਂਜਲਸ ਵਾਲੇ ਆ, ਕਾਰ ਦੇ ਰੂਲ ਜਿਹੜੇ ਆ ਉਹ ਲਾਗੂ ਕਰਨ ਦੀ ਗੱਲ ਕੀਤੀ ਗਈ ਸੀ। ਤੇ ਉਹਨਾਂ ਦੇ ਨਾਲ ਵੀ ਗੱਲ ਹੋਈ ਸੀ, ਉੱਥੇ ਉਹਨਾਂ ਨੇ ਬੜਾ ਵਧੀਆ ਜਿਹੜਾ ਜੋਸ਼ ਦਿਖਾਇਆ UTA ਨੇ, ਤੇ ਰਲ ਮਿਲ ਕੇ ਉਹਨਾਂ ਨੇ ਸਾਰਿਆਂ ਨੇ ਫੈਡਰਲ ਗਵਰਨਮੈਂਟ ਦੇ ਨਾਲ, ਸਟੇਟ ਗਵਰਨਮੈਂਟ ਨਾਲ ਮਿਲ ਕੇ ਗੱਲਬਾਤ ਹੋਈ ਆ। ਤੇ ਇਸ ਵੇਲੇ ਉਹਨਾਂ ਦਾ ਜਿਹੜਾ ਉਹ ਟਾਈਮ ਹੈਗਾ ਜਿਹੜਾ ਸ਼ੁਰੂ ਹੋਣ ਵਾਲਾ ਸੀਗਾ ਉਹ 1 ਸਾਲ ਦੇ ਲਈ ਅੱਗੇ ਪਾ ਦਿੱਤਾ ਗਿਆ, ਜਾਂ ਕਹਿ ਲਓ ਵੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਿੰਨੀ ਦੇਰ ਤੱਕ ਆਪਣਾ ਸਾਰਾ ਬੈਠ ਕੇ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਇਹਨੂੰ ਲਾਗੂ ਨਹੀਂ ਕੀਤਾ ਜਾਊਗਾ। ਸੋ ਇਹ ਬੜੀ ਵਧੀਆ ਗੱਲ ਹੈਗੀ ਆ ਕਿ ਇਕੱਠਿਆਂ ਦਾ ਇੱਕ ਇਹਦੇ ਵਿੱਚ ਕੰਮ ਕਰਨਾ, ਇੱਕ ਹੋ ਕੇ ਕੰਮ ਕਰਨਾ, ਤੇ ਉਹਦੇ ਜਿਹੜੇ ਰਿਜ਼ਲਟ ਆ, ਨਤੀਜੇ ਆ, ਉਹ ਬਹੁਤ ਵਧੀਆ ਤੇ ਬਹੁਤ ਚੰਗੇ ਤੇ ਬਹੁਤ ਜਲਦੀ ਮਿਲ ਜਾਣਗੇ। ਜੀ ਇੱਕ ਸਵਾਲ ਜਿਹੜਾ ਉਹ ਆਇਆ ਸੀ ਆਪਾਂ ਨੂੰ YouTube Facebook ਤੇ ਵੀ ਕਹਿੰਦੇ ਵੀ ਜੇ ਉਹਨਾਂ ਦੀ ਫਿਕਸ ਰੇਟ ਨਹੀਂ ਹੈਗਾ ਕਿਸੇ ਕੰਪਨੀ ਦੇ ਨਾਲ ਵੇਟਿੰਗ ਰੇਟ ਦੇ ਲਈ ਪਰ ਆਵਰ ਦੇ ਹਿਸਾਬ ਨਾਲ, ਤੇ 24 ਤੋਂ 30 ਘੰਟੇ ਉਹਨਾਂ ਨੂੰ ਵੇਟ ਕਰਨਾ ਪੈਂਦਾ ਪਿਕਅਪ ਡ੍ਰੌਪ ਆਫ ਦੇ ਲਈ, ਕਿੰਨਾ ਕਹਿੰਦੇ ਆ ਵੀ ਉਹਨਾਂ ਨੂੰ ਵੇਟਿੰਗ ਟਾਈਮ ਦੇ ਲਈ ਮਿਲਣਾ ਚਾਹੀਦਾ ਹੈ ਜੇ ਕੋਈ ਪੱਕਾ ਰੇਟ ਉਹਨਾਂ ਦਾ ਫਿਕਸ ਨਹੀਂ ਹੈ?
ਰਮਨ ਜੀ ਰਮਨ ਜੀ ਇੱਕ ਚੀਜ਼ ਜੀ ਤੁਹਾਡੀ ਆਵਾਜ਼ ਕੱਟ ਗਈ ਸੀ ਹਾਂਜੀ ਦੁਬਾਰਾ ਦੱਸ ਦਿਓ ਕੀ ਕਹਿ ਰਹੇ ਸੀ ਸੋ ਇਦਾਂ ਹੁੰਦਾ ਕਿ ਜਦੋਂ ਤੁਸੀਂ ਕਿਸੇ ਕੰਪਨੀ ਨਾਲ ਸਾਈਨ ਅਪ ਕਰਦੇ ਆ ਕਿਸੇ ਕੰਪਨੀ ਦੇ ਕੰਮ ਲੱਗਦੇ ਆ ਤੁਸੀਂ ਆਪਾਂ ਮੈਜੋਰਟੀ ਜਿਹੜੀ ਇਸ ਵੇਲੇ ਚੀਜ਼ ਆ ਉਹ ਵਰਬਲ ਹੁੰਦੀ ਹੈ ਮੂੰਹ ਜ਼ਬਾਨੀ ਗੱਲ ਹੁੰਦੀ ਆ ਇੰਨੇ ਦੇਵਾਂਗੇ ਉਹ ਅੱਛਾ ਸੋ ਉਹ ਮੂੰਹ ਜ਼ਬਾਨੀ ਗੱਲ ਜਿਹੜੀ ਆ ਮੁੜ ਕੇ ਮੂੰਹ ਜ਼ਬਾਨੀ ਰਹਿੰਦੀ ਹੈ ਸੋ ਜੇ ਤੁਸੀਂ ਹਾਇਰ ਹੋਣ ਲੱਗੇ ਕੁਝ ਰਿਟਨ ਦੇ ਵਿੱਚ ਲਓ ਤੇ ਤੁਸੀਂ ਉੱਥੇ ਨੈਗੋਸ਼ੀਏਟ ਕਰ ਸਕਦੇ ਆ ਕਿ ਜੇ ਸਾਡਾ ਵੇਟਿੰਗ ਟਾਈਮ ਹੋਊਗਾ ਤਾਂ ਸਾਨੂੰ ਕਿੰਨਾ ਪੇ ਕਰੂਗਾ ਕੰਪਨੀ ਨੂੰ ਰਿਕੁਆਇਰਡ ਹੈਗਾ ਮਿਨੀਮਮ ਵੇਜ ਪੇ ਕਰਨੀ ਮਿਨੀਮਮ ਵੇਜ ਜਿਹੜੀ ਆ ਕੈਲੀਫੋਰਨੀਆ ਦੀ ਉਹ ਰਿਕੁਆਇਰਡ ਹੈਗੀ ਆ ਬਾਕੀ ਜਿਹੜਾ ਉਹ ਨੈਗੋਸ਼ੀਏਸ਼ਨ ਆ ਡਰਾਈਵਰ ਦੀ ਤੇ ਕੰਪਨੀ ਦੀ ਕਿ ਉਹਨਾਂ ਨੇ ਕਿੰਨਾ ਪੇ ਕਰਨਾ ਹੈਗਾ ਮਿਨੀਮਮ ਵੇਜ ਜਿਹੜੀ ਆ ਉਹ ਰਿਕੁਆਇਰਡ ਹੁੰਦੀ ਹੈ ਠੀਕ ਹੈ ਜੀ ਸੋ ਸਮਾਂ ਵੀ ਆਪਣੇ ਕਰਕੇ ਰਾਜਕਿਰਨ ਜਿਹੜਾ ਕੈਲੀਫੋਰਨੀਆ ਨਾ ਖਾਸ ਕਰਕੇ ਜਿਹੜਾ ਕੈਲੀਫੋਰਨੀਆ ਆ ਇਹਦੇ ਵਿੱਚ ਜਿਹੜੇ ਤੁਹਾਡੇ ਪਰ ਮਾਈਲ ਪੇ ਹੁੰਦੇ ਆ ਤੇ ਜਿੰਨੇ ਘੰਟੇ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਆ ਡਰਾਈਵ ਕਰਦੇ ਆ ਜਾਂ ਜਿੰਨੇ ਚਿਰ ਕੰਮ ਤੇ ਹੁੰਦੇ ਆ ਜੇ ਤੁਹਾਡੇ ਮਾਈਲਾਂ ਦੇ ਪੈਸੇ ਤੇ ਤੁਹਾਡੇ ਜਿਹੜੇ ਆਵਰਸ ਤੁਸੀਂ ਸਪੈਂਡ ਕੀਤੇ ਕੈਲੀਫੋਰਨੀਆ ਦੇ ਵਿੱਚ ਵੇਟਿੰਗ ਟਾਈਮ ਕਰਕੇ ਡਰਾਈਵ ਕਰਕੇ ਸਾਰਾ ਕੁਝ ਕਰਕੇ ਜੇ ਉਹ ਟੋਟਲ ਜਿੰਨਾ ਮਨੀ ਤੁਹਾਡੀ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਮਿਲੀ ਆ ਤੇ ਤੁਹਾਡਾ ਜਿਹੜਾ ਆ ਦੂਜੇ ਬੰਦੇ ਕਿੰਨੇ ਘੰਟੇ ਲੱਗੇ ਆ ਜੇ ਉਹ ਡਿਵਾਈਡ ਕਰਕੇ ਉਹ ਮਿਨੀਮਮ ਵੇਜ ਤੋਂ ਘੱਟ ਚਲੇ ਜਾਂਦੇ ਆ that can be a big issue for the company. So make sure ਜਿਹੜੇ ਤੁਹਾਡੇ ਡਰਾਈਵਰ ਕੈਲੀਫੋਰਨੀਆ 'ਚ ਚੱਲਦੇ ਆ ਉਹਨਾਂ ਨੂੰ ਇਸ ਚੀਜ਼ ਦਾ ਤੁਸੀਂ ਉਹਨਾਂ ਦੇ ਉੱਤੇ ਧਿਆਨ ਰੱਖਣਾ ਹੈਗਾ ਕਿ ਉਹਨਾਂ ਨੂੰ ਕਦੀ ਵੀ ਮਿਨੀਮਮ ਵੇਜ ਤੋਂ ਥੱਲੇ ਨਾ ਚਲੇ ਜੀ ਉੱਥੇ ਬਹੁਤ ਵੱਡਾ ਜਿਹੜੀ ਪ੍ਰੋਬਲਮ ਕੰਪਨੀ ਲਈ ਖੜੀ ਹੋ ਸਕਦੀ ਆ ਤੇ ਜਿਹੜਾ ਵੇਟਿੰਗ ਟਾਈਮ ਹੈਗਾ ਜੇ ਤੁਸੀਂ ਵੇਟਿੰਗ ਟਾਈਮ ਉੱਤੇ ਪੇ ਕਰਦੇ ਆ ਮੈਜੋਰਟੀ ਟਾਈਮ ਤੇ ਇਹ ਇਸ਼ੂ ਉਦੋਂ ਖੜਾ ਹੁੰਦਾ ਰਾਜਕਿਰਨ ਜਦੋਂ ਕੰਪਨੀਆਂ ਮਾਈਲੇਜ ਪੇ ਕਰ ਦਿੰਦੀਆਂ ਪਰ ਵੇਟਿੰਗ ਟਾਈਮ ਨਹੀਂ ਪੇ ਕਰਦੀਆਂ ਉਦੋਂ ਇਹੋ ਜਿਹੇ ਇਸ਼ੂ ਖੜੇ ਹੋ ਜਾਂਦੇ ਆ ਪਰ ਜੇ ਤੁਸੀਂ ਇਦਾਂ ਦਾ ਕੰਮ ਹੈਗਾ ਤੁਹਾਡੇ ਲੋਡ ਦੇ ਵਿੱਚ ਪਿਕਅਪ ਡ੍ਰੌਪਸ ਹੈਗੇ ਆ ਟਾਈਮ ਲੱਗਦਾ ਹੈਗਾ ਤੇ ਇਹ ਚੀਜ਼ ਵੱਲ ਥੋੜਾ ਜਿਹਾ ਬਰੀਕੀ ਨਾਲ ਧਿਆਨ ਦਿਓ ਕਿਉਂਕਿ ਇਹ ਚੀਜ਼ ਜਿਹੜੀ ਆ ਇਹ ਇਸ਼ੂ ਖੜਾ ਕਰ ਸਕਦੀ ਗੱਲ ਜੀ ਥੈਂਕ ਯੂ ਰਮਨ ਜੀ ਸਮਾਂ ਸਮਾਪਤ ਹੈ ਮਿਲਦੇ ਹਾਂ ਜੀ ਅਗਲੀ ਵਾਰ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਤੇ ਸੋਤਿਓ ਇੱਥੇ ਸਾਡੇ ਪ੍ਰੋਗਰਾਮ ਦੀ ਸਮਾਪਤੀ ਹੈ ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਸੀ ਖਾਲਸਾ ਟਰਾਂਸ ਰਿਪਨ ਵਾਲੇ ਜਿਨ੍ਹਾਂ ਨੂੰ ਇਸ ਟਾਈਮ ਸੋਲੋ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ ਕੈਲੀਫੋਰਨੀਆ ਤੋਂ ਵਾਸ਼ਿੰਗਟਨ ਦੇ ਉਹਨਾਂ ਦੇ ਪੱਕੇ ਲੋਡ ਹਨ 65 ਸੈਂਟ ਪਰ ਮਾਈਲ ਜਿਹੜੇ ਉਹ ਮਿਲਣਗੇ ਹੋਰ ਜਾਣਕਾਰੀ ਲਈ ਕਾਲ ਬਿਕਰਮਜੀਤ ਸਿੰਘ 2093466340 209 346 43 40 ਇਹਨਾਂ ਸਾਰਿਆਂ ਦਾ ਥੈਂਕ ਯੂ ਤੇ ਹੁਣ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ USA